ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 8 जनवरी 2020 26 पो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ? ਦੇਖੋ ਜਦੋਂ ਇਹ ਕਿਹਾ ਜਾਣ ਲੱਗਾ ਕਿ ਦੁਨੀਆ ਇੱਕ ਗਲੋਬਲ ਵਿਲੇਜ ਹੈ, ਸੰਸਾਰ ਇੱਕ ਵੱਡਾ ਪਿੰਡ ਹੈ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਤੇਜ਼ੀ ਨਾਲ ਪਿਛਲੇ 2-3 ਦਹਾਕਿਆਂ ਦੇ ਵਿੱਚ ਇਨਫੋਰਮੇਸ਼ਨ ਐਕਸਚੇਂਜ ਇੱਕ ਦੂਸਰੇ ਦੇ ਨਾਲ ਕਨੈਕਟੀਵਿਟੀ ਔਰ ਜਿਹੜੀ ਕੰਪਿਊਟਰ ਟੈਕਨੋਲੋਜੀ ਦੇ ਨਾਲ ਇਨਫੋਰਮੇਸ਼ਨ ਟੈਕਨੋਲੋਜੀ ਔਰ ਹੁਣ ਦੁਨੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਆਉਣ ਵਾਲੇ ਦਹਾਕਿਆਂ ਦਾ ਮੇਨ ਜਿਹੜਾ ਸਮਝਿਆ ਜਾਂਦਾ ਸਟੱਫ ਇਸ ਪਾਸੇ ਵੱਲ ਵਧੀ ਤੇ ਇਹ ਵੀ ਲੱਗਣ ਲੱਗਾ ਕਿ ਸ਼ਾਇਦ ਦੁਨੀਆ ਦੇ ਵਿੱਚ ਹੁਣ 21ਵੀਂ ਸਦੀ ਦੀ ਬਿਗਨਿੰਗ ਜਾਂ ਨਿਊ ਮਿਲੇਨੀਅਮ ਦੀ ਸ਼ੁਰੂਆਤ ਦੇ ਵੇਲੇ ਕਿ ਲੋਕ ਸਿਆਣੇ ਹੋ ਗਏ ਨੇ, ਮੁਲਕਾਂ ਦੇ ਵਿੱਚ ਤਾਲੁਕਾਤ ਵਪਾਰਕ ਔਰ ਦੂਸਰੇ ਜਿਹੜੇ ਨੇ ਉਹ ਆਪਸੀ ਸਾਵੇਂ ਨੇ ਔਰ ਟਕਰਾਅ ਦੇ ਚਾਂਸ ਘੱਟ ਨੇ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਪ੍ਰੋਕਸੀ ਵਾਰਸ ਤਾਂ 4 ਚਫੇਰੇ ਰਹੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਲੋਕ ਮਾਰੇ ਗਏ ਜੇ ਵਰਲਡ ਵਾਰ 'ਚ ਮਾਰੇ ਗਿਆਂ ਨੂੰ ਵੀ ਕਾਊਂਟ ਕਰੀਏ, ਪਰ ਫਿਰ ਵੀ ਨਿਊਕਲੀਅਰ ਪਾਵਰ ਦਾ ਜਿਹੜਾ ਸਾਹਮਣੇ ਆਉਣਾ ਖਾਸ ਤੌਰ 'ਤੇ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਪਾਵਰ ਡਿਵੈਲਪ ਕੀਤੀ, ਹੀਰੋਸ਼ੀਮਾ ਨਾਗਾਸਾਕੀ 'ਚ ਉਹਦਾ ਇਸਤੇਮਾਲ ਕੀਤਾ। ਫਿਰ ਤੇਜ਼ੀ ਨਾਲ ਉਹ ਸੋਵੀਅਤ ਯੂਨੀਅਨ ਹੋਏ, ਬ੍ਰਿਟਨ ਹੋਏ, ਇੰਗਲੈਂਡ ਹੋਏ, ਚਾਈਨਾ ਹੋਏ, ਫਿਰ ਇਜ਼ਰਾਈਲ, ਇੰਡੀਆ, ਪਾਕਿਸਤਾਨ ਇਹ ਸਾਰੇ ਹੀ ਨਿਊਕਲੀਅਰ ਵੱਲ ਵਧੇ ਤੇ ਇਹ ਗੱਲ ਵੱਲ ਹੋਰ ਵੀ ਹੋਇਆ ਕਿ ਹੁਣ ਜਿਹੜਾ ਕੋਈ ਵੀ ਜੰਗ ਉਸ ਦਾ ਮਤਲਬ ਹੋਏਗਾ ਇਸ ਪਲੈਨਟ ਦੀ ਤਬਾਹੀ, ਇਸ ਧਰਤੀ ਦੀ ਤਬਾਹੀ। ਔਰ ਇਹ ਗੱਲ ਬਹੁਤ ਪਹਿਲਾਂ ਐਲਬਰਟ ਆਇਨਸਟਾਈਨ ਨੇ ਜਿਹੜਾ ਦੁਨੀਆ ਦਾ ਜਿਹਨੇ ਥਿਊਰੀ ਆਫ ਰਿਲੇਟਿਵਿਟੀ ਦਿੱਤੀ, ਇੱਕ ਸਾਇੰਸਦਾਨ, ਇੱਕ ਜਿਹੜਾ ਉਹ ਜਰਮਨ ਦੇ ਵਿੱਚ ਜੰਮਿਆ ਪੜਿਆ ਔਰ ਇੱਥੇ ਨਿਊ ਜਰਸੀ 'ਚ ਵੀ ਉਹ ਰਿਹਾ ਔਰ ਇੱਥੇ ਉਹਦੀ ਜਿਹੜੀ ਹੈ ਉਹ ਯਾਦ 'ਚ ਵੀ ਕੁਛ ਬਣਿਆ ਹੋਇਆ। ਉਹਨੇ ਇੱਕ ਗੱਲ ਕਹੀ ਸੀ ਕਿ ਚੌਥੀ ਵਰਲਡ ਵਾਰ ਡੰਡਿਆਂ ਤੇ ਵੱਟਿਆਂ ਨਾਲ ਲੜੀ ਜਾਏਗੀ। ਸੋ ਜ਼ਾਹਰ ਹੈ ਕਿ ਇਸ ਦਾ ਮਤਲਬ ਇਹ ਸੀ ਕਿ ਜੇ ਤੀਸਰੀ ਸੰਸਾਰ ਜੰਗ ਕਦੇ ਹੋਈ ਤਾਂ ਇਸ ਦਾ ਮਤਲਬ ਹੋਏਗਾ ਬਿਲਕੁਲ ਤਬਾਹੀ ਤੇ ਫਿਰ ਜਿਹੜੀ ਕੋਈ ਨਵੀਂ ਲਾਈਫ ਜੇ ਹੋਈ ਤਾਂ ਉਹ ਉਵੇਂ ਸਟੋਨ ਏਜ 'ਚੋਂ ਨਿਕਲੇਗੀ, ਪੱਥਰਾਂ ਦੇ ਯੁੱਗ 'ਚੋਂ ਨਿਕਲੇਗੀ, ਪੱਥਰ ਦੇ ਹਥਿਆਰ ਫਿਰ ਉਹ ਜਿਹੜਾ ਹੈ ਉਹਦੇ ਨਾਲ ਲੜੀ ਜਾਏਗੀ। ਹੁਣ ਜੋ ਹਾਲਾਤ ਪਿਛਲੇ 2-3 ਦਿਨ ਦੇ ਵਿੱਚ ਬਣੇ, ਹਾਲਾਂ ਅਸੀਂ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਦੇ ਈਰਾਨ ਦੇ ਕੁਡਸ ਦੇ ਜਿਹੜੇ ਮੇਜਰ ਜਨਰਲ ਕਾਸਮ ਸੁਲੇਮਾਨੀ ਉਹਨਾਂ ਨੂੰ ਉਹਨਾਂ ਦੀ ਟਾਰਗੇਟ ਕਿਲਿੰਗ ਡਰੋਨ ਰਾਹੀਂ ਅਮਰੀਕਾ ਨੇ ਕੀਤੀ ਜਦੋਂ ਕਿ ਉਹ ਬਗਦਾਦ ਦੇ ਇੰਟਰਨੈਸ਼ਨਲ ਏਅਰਪੋਰਟ ਵੱਲ ਵੱਧ ਰਹੇ ਸੀ। ਉਹਨਾਂ ਦੇ ਨਾਲ ਇੱਕ ਹੋਰ ਡਿਪਟੀ ਕਮਾਂਡਰ ਲੋਕਲ ਮਿਲੀਸ਼ੀਆ ਦਾ ਔਰ ਕੁਝ ਹੋਰ ਵੀ 2-3 ਸੱਜਣ ਮਾਰੇ ਗਏ ਤੇ ਉਦੋਂ ਇੱਕਦਮ ਈਰਾਨ ਨੇ ਇਹ ਕਿਹਾ ਸੀ ਕਿ ਅਸੀਂ ਇਸ ਦਾ ਰਿਵੈਂਜ ਲਵਾਂਗੇ, ਬਦਲਾ ਲਵਾਂਗੇ ਔਰ ਇਸ ਗੱਲ ਦੇ ਉੱਤੇ ਇੱਕ ਬੜੀ ਘਬਰਾਹਟ ਸੀ 4 ਚਫੇਰੇ ਕਿ ਵੀ ਕੀ ਹੋਏਗਾ। ਔਰ ਇਸ ਗੱਲ ਬਾਰੇ ਵੀ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਪਹਿਲੇ 2 ਵਰਲਡ ਵਾਰ
ਯੂਰਪ ਦੇ ਵਿੱਚ ਹੀ ਓਰੀਜੀਨੇਟ ਹੋਏ। ਸ਼ੁਰੂਆਤ ਯੂਰਪ 'ਚ ਹੋਈ, ਭਾਵੇਂ ਲੜੇ ਉਹ ਫਿਰ ਸਾਰੇ ਪਾਸੇ ਹੀ ਗਏ, ਏਸ਼ੀਆ 'ਚ ਵੀ ਉਹਦਾ, ਅਫਰੀਕਾ 'ਚ ਵੀ ਇੰਪੈਕਟ ਹੋਇਆ। ਲੇਕਿਨ ਇਸ ਵਾਰ ਜੋ ਕੁਝ ਵੀ ਮਿਡਲ ਈਸਟ ਚੱਲ ਰਿਹਾ ਹੈ, ਜੋ ਕਸ਼ਮੀਰ ਦੇ ਹਵਾਲੇ ਨਾਲ ਭਾਰਤ ਔਰ ਪਾਕਿਸਤਾਨ ਦੇ ਵਿੱਚ ਟਕਰਾਅ ਦੀ ਲਾਈਨ ਹੈ, ਇਹ ਗੱਲ ਪੁਆਇੰਟ ਆਊਟ ਕਰਦੀ ਹੈ ਕਿ ਕੋਈ ਵੀ ਟਕਰਾਅ ਜਿਹੜਾ ਹੁਣ ਪ੍ਰੋਕਸੀ ਵਾਰ ਤੋਂ ਨਿਕਲ ਕੇ ਡਾਇਰੈਕਟ ਕਨਫਰੰਟੇਸ਼ਨ ਵੱਲ ਵੀ ਜਾ ਸਕਦਾ ਹੈ, ਉਸ ਦਾ ਜਿਹੜਾ ਜੰਗ ਦਾ ਖੇਤਰ ਹੈ ਜਾਂ ਜੰਗ ਦਾ ਫੀਲਡ ਹੈ, ਉਹ ਮਿਡਲ ਈਸਟ ਜਾਂ ਸਾਊਥ ਏਸ਼ੀਆ ਹੀ ਬਣੇਗਾ। ਇਸ ਬਾਰੇ ਕੋਈ ਦੋ ਰਾਵਾਂ ਨਹੀਂ। ਜੀ ਲੇਕਿਨ ਫਿਰ ਵੀ ਇਸ ਜਿਹੜਾ ਪਿਛਲੇ 48 ਘੰਟੇ ਦਾ ਪੀਰੀਅਡ ਗੁਜ਼ਰਿਆ, ਉਹਦੇ 'ਚ ਇਸ ਗੱਲ ਦੇ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਇੱਕ ਫਿਕਰਮੰਦੀ ਦਾ ਪਾਰਟ ਸੀ। ਔਰ ਜੇ ਅਸੀਂ ਈਵਨ ਉਸ ਦਾ ਇਫੈਕਟ ਕੁੱਲ ਵਰਲਡ ਮਾਰਕੀਟ ਦੇ ਉੱਤੇ ਦੇਖੀਏ, ਤੇ ਜੇ ਮੈਂ ਭਾਰਤ ਦੀ ਗੱਲ ਹੀ ਕਰਾਂ ਕਿ ਭਾਰਤ ਦੇ ਵਿੱਚ ਜਿਹੜਾ ਉਹਨਾਂ ਦਾ ਸੈਂਸੈਕਸ ਹੈ ਉਹ 788 ਪੁਆਇੰਟ ਥੱਲੇ ਡਿੱਗਿਆ, ਜੀ ਔਰ $1 ਜਿਹੜਾ ਇਸ ਵੇਲੇ 72 ਰੁਪਏ ਦੇ ਬਰਾਬਰ ਹੈ, ਕਿਉਂਕਿ ਰੁਪਈਆ ਹੋਰ ਵੀ ਥੱਲੇ ਚਲਾ ਗਿਆ। ਸੋਨਾ ਜਿਹੜਾ ਹੈ 41,730 ਰੁਪਏ 10 ਗ੍ਰਾਮ ਦੇ ਉੱਤੇ ਐਂਡ ਹੋਇਆ, ਔਰ $40 ਬਿਲੀਅਨ। ਹੁਣ ਇਹ ਜਿਹੜੀ ਫਿਗਰਸ ਆ ਰਹੀਆਂ ਨੇ, ਕਿਉਂਕਿ ਇਹ ਵੀ ਉੱਥੇ ਕੈਲਕੂਲੇਸ਼ਨ ਸ਼ੁਰੂ ਹੋਈ ਕਿ 4 ਤੋਂ 5 ਮਿਲੀਅਨ 40 ਤੋਂ 50 ਲੱਖ ਭਾਰਤੀ ਜਿਹੜੇ ਨੇ ਉਹ ਮਿਡਲ ਈਸਟ ਕੰਮ ਕਰਦੇ ਨੇ। ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ, ਭਾਵੇਂ ਨਾ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਸਾਊਦੀ ਅਰੇਬੀਆ ਤੋਂ ਲੈ ਕੇ ਔਰ ਜਾਰਡਨ ਤੱਕ ਦੇਖਦੇ ਹਾਂ, ਪਰ ਇਹ ਸਾਰਾ ਹੀ ਰਲਾ ਮਿਲਾ ਕੇ ਜਦੋਂ ਇੱਕ ਖਿੱਤਾ ਪ੍ਰਭਾਵਿਤ ਹੁੰਦਾ ਹੈ, ਭਾਵੇਂ ਉਹ ਫਲਸਤੀਨ ਹੋਏ, ਇਜ਼ਰਾਈਲ ਵਾਲਾ ਪਾਸਾ ਹੋਏ, ਜਾਂ ਹੁਣ ਇਰਾਕ ਜਿਹੜੀ ਟਾਰਗੇਟ ਕਿਲਿੰਗ ਇਹਨਾਂ ਨੇ ਕੀਤੀ ਉਹ ਇਰਾਕ ਦੇ ਵਿੱਚ ਕੀਤੀ, ਔਰ ਨਾਲ ਹੀ ਉਸ ਦੇ ਈਰਾਨ ਲੱਗਦਾ ਹੈ, ਔਰ ਫਿਰ ਕੋਈ ਵੀ ਖਿੱਤਾ ਜਿਹੜਾ ਉਸ ਪ੍ਰਭਾਵ ਤੋਂ ਨਹੀਂ ਬਚ ਸਕਦਾ। ਔਰ ਭਾਰਤ ਦੇ ਵਿੱਚ ਸਡਨਲੀ ਇਹ ਗੱਲ ਵੀ ਸ਼ੁਰੂ ਹੋਈ ਕਿ 4 ਤੋਂ 5 ਮਿਲੀਅਨ ਭਾਰਤੀ ਜਿਹੜੇ ਨੇ ਉਹ ਮਿਡਲ ਈਸਟ 'ਚ ਰਹਿੰਦੇ ਨੇ, ਜਿਹੜੇ ਕਿ ਹਰ ਸਾਲ $40 ਬਿਲੀਅਨ ਵਾਪਸ ਮੁਲਕ 'ਚ ਭੇਜਦੇ ਨੇ, ਜਿਹੜੀ ਉਹਨਾਂ ਦੀ ਸਾਰੀ ਆਰਥਿਕਤਾ ਹੈ। ਕਿਉਂਕਿ ਮੈਂ ਇਹਨੂੰ ਇੰਡੀਆ ਪਾਕਿਸਤਾਨ ਫੋਕਸ ਤੋਂ ਹੀ ਗੱਲ ਸ਼ੁਰੂ ਕੀਤੀ ਹੈ, ਕਿਉਂਕਿ ਗਲੋਬਲੀ ਕੀ ਹੋਏਗਾ ਉਹਨੂੰ ਵੀ ਅਸੀਂ ਟੱਚ ਕਰਾਂਗੇ। ਪਰ ਕਿਵੇਂ ਈਵਨ ਜਦੋਂ ਇਹ ਖਤਰਾ ਵੀ ਮੰਡਰਾ ਰਿਹਾ ਸੀ ਜਾਂ ਮੰਡਰਾ ਰਿਹਾ ਕਿ ਕੀ ਹੋਏਗਾ, ਤੇ ਇੱਕਦਮ ਨਜ਼ਰ ਆਉਂਦਾ ਹੈ ਕਿ ਵੀ ਗੱਲ ਕਿੱਧਰ ਨੂੰ ਜਾਏਗੀ ਕਿ $40 ਬਿਲੀਅਨ ਜਿਹੜਾ ਹੈ ਉਹ ਸਾਲਾਨਾ ਆਉਂਦਾ ਹੈ, ਜਿਹੜਾ ਜਿੰਨਾ ਭਾਰਤ 'ਚ ਬਾਹਰੋਂ ਪੈਸਾ ਆਉਂਦਾ ਉਹਦਾ ਅੱਧ ਹੈ, ਬਿਲਕੁਲ ਹਾਫ। ਤੇ 50 ਲੱਖ ਲੋਕ ਜੇ ਉਹਨਾਂ ਨੂੰ ਆਪਣੇ ਉੱਥੋਂ ਨਿਕਲਣ ਲਈ ਕਿਹਾ ਜਾਂਦਾ ਹੈ, ਜਾਂ ਜੋ ਹਾਲਾਤ ਬਣਦੇ ਨੇ ਉਹ ਉੱਥੋਂ ਨਿਕਲਦੇ ਨੇ, ਤਾਂ ਤੁਸੀਂ ਉਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਲੈਵਲ ਦਾ ਕ੍ਰਾਈਸਿਸ ਉਸ ਖਿੱਤੇ ਦੇ ਵਿੱਚ। ਔਰ ਇਹੀ ਪਾਕਿਸਤਾਨ ਦੇ ਹਵਾਲੇ ਨਾਲ ਵੀ, ਪਾਕਿਸਤਾਨ ਦੇ ਵੀ 4 ਤੋਂ 5 ਮਿਲੀਅਨ ਲੋਕ ਜਿਹੜੇ ਨੇ ਉਹ ਮਿਡਲ ਈਸਟ ਨੇ, ਇੰਨੇ ਕਿ ਬੰਗਲਾਦੇਸ਼ ਦੇ ਵੀ ਹੋਣਗੇ। ਸੋ ਅਸੀਂ ਬਹੁਤ ਵਾਰ ਸਿਰਫ ਇਹੀ ਦੇਖ ਰਹੇ ਹੁੰਦੇ ਹਾਂ ਜੀ ਅਮਰੀਕਾ ਨੇ ਕੀ ਕੀਤਾ, ਉਹਨੇ ਕੀ ਕੀਤਾ, ਇਹਦੀ ਹਿਊਮਨ ਕਾਸਟ ਕੀ ਹੋਏਗੀ, ਜਾਂ ਈਵਨ ਨਿਊਕਲੀਅਰ ਤੋਂ ਬਿਯੋਂਡ ਵੀ ਹੋਰ ਉਹਦੇ ਕੀ ਇਫੈਕਟ ਹੋਣਗੇ। ਇਹ ਗੱਲ ਵਿਜ਼ੀਬਲ ਹੈ ਵੀ ਕਿਸ ਡਾਇਰੈਕਸ਼ਨ ਦੇ ਵਿੱਚ ਫਿਰ ਭਾਰਤ ਵਰਗਾ ਮੁਲਕ ਜਿਹਦੇ ਕੋਲ ਆਪਣਾ ਤੇਲ ਸਿਰਫ 20 ਤੋਂ 25% ਹੈ, 70-75% ਉਹ ਸਾਊਦੀ ਅਰੇਬੀਆ ਤੋਂ, ਈਰਾਨ ਤੋਂ ਔਰ ਦੂਸਰਾ ਇੰਪੋਰਟ ਕਰਦਾ ਹੈ। ਔਰ ਇਸ ਦਾ ਮਤਲਬ ਹੈ ਕਿ ਜੇ ਈਰਾਨ, ਕਿਉਂਕਿ ਦੇਖਿਆ ਜਾ ਰਿਹਾ ਸੀ ਕਿ ਈਰਾਨ ਕਿਵੇਂ ਰਿਐਕਟ ਕਰੇਗਾ, ਕਿਸੇ ਨੂੰ ਸੀ ਕਿ ਜਿਹੜਾ ਉਹ ਸਟ੍ਰੇਟ ਉੱਥੋਂ ਦੀ ਜਾਂਦਾ ਹੈ ਜਿੱਥੋਂ ਕਿ ਤੇਲ ਜਾਂਦਾ ਹੈ, ਉਸ ਨੂੰ ਈਰਾਨ ਬਲੌਕ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਨਾਲ ਦੀ ਨਾਲ ਇਹ ਆਰਗੂਮੈਂਟ ਵੀ ਆ ਰਿਹਾ ਸੀ ਕਿ ਵੀ ਅਮਰੀਕਾ ਦੇ ਕੋਲ ਤਾਂ ਹੁਣ ਆਪਣਾ ਆਇਲ ਹੈ ਤਾਂ ਐਕਸਪੋਰਟ ਕਰਨ ਲੱਗ ਗਿਆ, ਉਹਦਾ ਇਫੈਕਟ ਚਾਈਨਾ ਤੇ ਸਭ ਤੋਂ ਜ਼ਿਆਦਾ ਹੁੰਦਾ ਹੈ ਔਰ ਦੂਸਰਿਆਂ ਦੇ ਹੁੰਦਾ, ਈਰਾਨ ਇਹ ਨਹੀਂ ਕਰੇਗਾ, ਔਰ ਈਰਾਨ ਨੇ ਉਹ ਨਹੀਂ ਕੀਤਾ। ਪਰ ਜੇ ਕੋਈ ਵੀ ਜੰਗ ਦਾ ਈਵਨ ਅਸਾਰ ਹੁੰਦਾ, ਤੁਸੀਂ ਅੰਦਾਜ਼ਾ ਲਾਓ ਕਿ ਆਲਰੇਡੀ ਭਾਰਤ ਦੇ ਵਿੱਚ ਜਿਹੜੀ ਇਸ ਵੇਲੇ ਮਹਿੰਗਾਈ ਦਾ ਲੈਵਲ ਕੀ ਹੈ, ਉਹਨਾਂ ਦੀ ਜਿਹੜੀ ਆ ਆਮ ਲੋਕਾਂ ਦੀਆਂ ਜਿਹੜੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਅਸਮਾਨਾਂ ਨੂੰ ਉਹਨਾਂ ਦੀਆਂ ਕੀਮਤਾਂ ਛੋਹ ਰਹੀਆਂ ਨੇ। ਤੇ ਜਿਹੜੀ ਆਇਲ ਦੀ, ਕਰੂਡ ਆਇਲ ਦੀ ਬੈਰਲ ਹੈ ਉਹ ਜੇ $100 ਤੱਕ ਚਲੀ ਜਾਂਦੀ ਹੈ, ਤੇ ਇਹਨਾਂ ਦੀ ਇਕਨੋਮੀ ਜੇ ਅਜੇ ਇੱਕ ਦਿਨ 'ਚ ਸਿਰਫ ਇਸ ਲੈਵਲ ਦੇ ਉੱਤੇ ਇਹਨਾਂ ਦੀ ਗਿਰਾਵਟ ਹੋਈ ਤੇ 1 ਬਿਲੀਅਨ 300 ਮਿਲੀਅਨ ਲੋਕਾਂ ਦਾ ਕੀ ਹਾਲ ਜਾਂ ਹਸ਼ਰ ਹੁੰਦਾ ਜਾਂ ਹੋਏਗਾ, ਇਹ ਸਮਝਣਾ ਜਿਹੜਾ ਉਹ ਕੋਈ ਔਖਾ ਨਹੀਂ ਹੈ। ਔਰ ਈਰਾਨ, ਅਕਸਰ ਅਸੀਂ ਜਦੋਂ ਈਰਾਨ ਦੀ ਗੱਲ ਕਰਦੇ ਹਾਂ ਉਸ 4-5 ਹਜ਼ਾਰ ਸਾਲ ਪੁਰਾਣੀ ਤਹਿਜ਼ੀਬ ਦੀ ਗੱਲ ਹੈ, ਸਿਵਲਾਈਜੇਸ਼ਨ ਦੀ ਗੱਲ ਹੈ। ਈਰਾਨ ਜਿਸ ਦੀ ਜ਼ੁਬਾਨ ਫਾਰਸੀ, ਜਿਹੜੀ ਕਿਸੇ ਵੇਲੇ ਈਵਨ ਯੂਰਪ ਦੇ ਦਰਬਾਰਾਂ ਤੱਕ ਵੀ ਨੈਪੋਲੀਅਨ ਦੇ ਜ਼ਮਾਨੇ 'ਚ
ਚਿੱਠੀ ਪੱਤਰ ਵੀ ਔਰ ਈਵਨ ਮੁਗਲਿਆ ਦਰਬਾਰ ਦੇ ਵੇਲੇ ਵੀ, ਦਿੱਲੀ ਦਰਬਾਰ ਦੀ ਜ਼ਬਾਨ ਵੀ ਔਰ ਈਵਨ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਫਾਰਸੀ ਜ਼ਬਾਨ ਜਿਹੜੀ ਆ ਉਹ ਸਰਕਾਰੀ ਜ਼ਬਾਨ ਸੀ। ਔਰ ਇਹ ਇੱਕ ਮੈਚੁਰ ਸਿਵਲਾਈਜੇਸ਼ਨ ਰਹੀ ਹੈ ਜਿਨ੍ਹਾਂ ਦੀ ਰੀਚ ਕਦੇ ਮਿਡਲ ਈਸਟ ਤੱਕ ਵੀ ਰਹੀ। ਔਰ ਜਦੋਂ ਅਸੀਂ ਈਵਨ ਸਿਕੰਦਰ ਦੇ ਜ਼ਮਾਨੇ ਤੋਂ ਔਰ ਕਿੰਗ ਡੈਰੀਅਸ ਔਰ ਦੂਸਰੇ ਦਾ ਸਾਰਾ ਪਾਰਟ ਦੇਖਦੇ ਹਾਂ ਕਿ ਉਹਨਾਂ ਨੇ ਯੂਰਪ ਤੱਕ ਵੀ ਕਿਵੇਂ ਰੀਚ ਕੀਤੀ। ਔਰ ਇਹ ਵੱਖਰੀ ਗੱਲ ਹੈ ਕਿ ਮਜ਼ਹਬੀ ਨਾਂ ਦੇ ਥੱਲੇ ਜਦੋਂ ਅਸੀਂ ਅੱਜ ਬਹੁਤ ਵਾਰ ਇਸਲਾਮਿਕ ਮੁਲਕਾਂ ਜਾਂ ਸਿਵਲਾਈਜੇਸ਼ਨਸ ਨੂੰ ਦੇਖਦੇ ਹਾਂ ਤੇ ਫਿਰ ਸੁੰਨੀ ਸ਼ੀਆ ਦਾ ਜਿਹੜਾ ਬਹੁਤ ਸਾਰਾ ਸਾਊਦੀ ਅਰੇਬੀਆ ਵਰਸਸ ਈਰਾਨ ਜਾਂ ਐਟ ਵਨ ਸਟੇਜ ਇਰਾਕ ਵਰਸਸ ਈਰਾਨ ਜਿਵੇਂ ਪੱਛਮੀ ਤਾਕਤਾਂ ਨੇ ਪ੍ਰੋਕਸੀ ਬਣਾ ਕੇ ਉੱਥੇ ਇਹ ਲੜਾਈਆਂ ਲੜੀਆਂ ਨੇ, ਉਹ ਇੱਕ ਵੱਖਰਾ ਵਿਸ਼ਾ ਹੈ, ਇਸ ਨੂੰ ਮੈਂ ਅੱਜ ਨਹੀਂ ਡਿਸਕਸ ਕਰ ਰਿਹਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਜਿਹਦੇ ਨਾਲ, ਕਿਉਂਕਿ ਹੁਣ ਅਸੀਂ ਅਮਰੀਕਾ ਦੇ ਕੰਟੈਕਸਟ 'ਚ ਗੱਲ ਕਰ ਰਹੇ ਕਿ ਜਿਉਂ ਹੀ ਉਹਨਾਂ ਦੇ ਜਿਹੜਾ ਹਾਈਐਸਟ ਰਿਲੀਜੀਅਸ ਅਥਾਰਟੀ ਹੈ ਆਇਤੁੱਲਾ ਖਮੀਨੀ, ਬੇਸ਼ੱਕ ਆਇਤੁੱਲਾ ਖਮੀਨੀ ਇੱਕ ਹਿਸਟੋਰੀਕਲ ਫਿਗਰ ਹੈ ਜਿਹੜਾ 17-18 ਸਾਲ ਜਿਹੜਾ ਉਹ ਜਲਾਵਤਨੀ 'ਚ ਰਿਹਾ ਇਨ ਐਗਜ਼ਾਈਲ ਫਰਾਂਸ ਦੇ ਵਿੱਚ ਔਰ ਦੂਸਰੀਆਂ ਥਾਵਾਂ 'ਤੇ। ਇਵੈਂਚੁਅਲੀ 1979 ਦੇ ਵਿੱਚ ਉਹ ਵਾਪਸ ਪਰਤਿਆ ਔਰ ਉਹਨੇ ਕਿਵੇਂ ਇਸਲਾਮਿਕ ਕ੍ਰਾਂਤੀ ਦੇ ਨਾਂ ਥੱਲੇ ਤਬਦੀਲੀ ਕੀਤੀ। ਪਰ ਜੇ ਅਸੀਂ ਈਰਾਨ ਦਾ, ਜਿਸ ਦਾ ਪਹਿਲਾ ਨਾਂ ਪਰਸ਼ੀਆ ਸੀ, ਇਸ ਲਈ ਜਦੋਂ ਪਰਸ਼ੀਅਨ ਜ਼ਬਾਨ ਕਿਹਾ ਜਾਂਦਾ ਹੈ ਤੇ ਪਰਸ਼ੀਆ ਸੀ, ਇਸ ਦਾ ਈਰਾਨ ਵੀ ਨਾਂ ਜਿਹੜਾ ਸ਼ਾਇਦ 20ਵੀਂ ਸਦੀ 'ਚ ਹੀ ਆਇਆ ਜਾਂ 19ਵੀਂ ਸਦੀ ਅਖੀਰ 'ਚ ਹੋਏਗਾ। ਲੇਕਿਨ ਉਹਨੂੰ ਈਰਾਨ ਦੀ ਤਾਕਤ ਨੂੰ ਕਿਸੇ ਵੇਲੇ ਜਿਹੜੇ ਅੱਜ ਦੇ ਅਸੀਂ ਬਹੁਤ ਸਾਰੇ ਖਿੱਤੇ ਜਿਨ੍ਹਾਂ 'ਚ ਜਦੋਂ ਈਰਾਨ ਦਾ ਬਾਰਡਰ ਪਾਕਿਸਤਾਨ ਦੇ ਬਲੋਚਿਸਤਾਨ ਨਾਲ ਲੱਗਦਾ ਹੈ, ਇੱਧਰੋਂ ਅਫਗਾਨਿਸਤਾਨ ਨਾਲ ਲੱਗਦਾ ਹੈ, ਦੂਸਰੇ ਪਾਸੇ ਜਿਹੜਾ ਉਹ ਲੱਗਦਾ ਹੈ, ਤੇ ਇਹ ਪ੍ਰੋਵਿੰਸ ਜਾਂ ਇਲਾਕੇ ਜਦੋਂ ਅਸੀਂ ਪੁਰਾਣੇ ਜਾਂ 5 ਸਦੀਆਂ ਪਹਿਲਾਂ ਸਿੱਖ ਹਿਸਟਰੀ ਦੇ ਹਵਾਲੇ ਨਾਲ ਵੀ ਗੱਲ ਕਰਦੇ ਤੇ ਫਿਰ ਬਲਖ ਬੁਖਾਰੇ ਦੀ ਗੱਲ ਹੁੰਦੀ ਹੈ, ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ, ਯਾਨੀ ਉਹਨਾਂ ਦੇ ਵਿੱਚ ਇੱਕ ਅਫਗਾਨਿਸਤਾਨ 'ਚ ਹੈ ਤੇ ਇੱਕ ਜਿਹੜਾ ਈਰਾਨ ਦੇ ਵਿੱਚ ਹੈ। ਇਸੇ ਤਰ੍ਹਾਂ ਜਿਹੜਾ ਖੁਰਾਸਾਨ ਪ੍ਰੋਵਿੰਸ ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ ਜਦੋਂ ਕਿ ਬਾਬਰ ਨੇ ਇੱਧਰ ਹਮਲਾ ਕੀਤਾ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਕਿ ਵੀ ਕਿਵੇਂ ਜਿਹੜਾ ਉਹ ਖੁਰਾਸਾਨ ਤੋਂ ਗੱਲ ਸ਼ੁਰੂ ਹੋਈ। ਸੋ ਇਹ ਸਾਰੇ ਇਲਾਕੇ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਕੁਛ ਹਿੱਸਾ ਹੈ, ਅਫਗਾਨਿਸਤਾਨ 'ਚ ਹੈ, ਈਰਾਨ 'ਚ ਹੈ, ਇਹ ਸਾਰੇ ਹੀ ਕਿਸੇ ਵੇਲੇ ਆਪੋ ਆਪਣੇ ਤਰੀਕੇ ਦੇ ਨਾਲ ਕਦੇ ਕਾਬਲ ਰਜੀਮ ਦੇ ਥੱਲੇ ਸੀ, ਕਦੇ ਕਾਬਲ ਹੀ ਮੁਗਲਿਆ ਸਲਤਨਤ ਦਾ ਹਿੱਸਾ ਸੀ, ਅਫਗਾਨਿਸਤਾਨ ਦਾ ਵੱਡਾ ਹਿੱਸਾ, ਕਦੇ ਈਰਾਨ ਦਾ ਉਸ ਦੇ ਉੱਤੇ ਜਿਹੜੀ ਹੈ ਸੁਜ਼ਰਨਿਟੀ ਰਹੀ ਜਾਂ ਸੋਵਰਨਿਟੀ ਰਹੀ। ਸੋ ਇਸ ਸਾਰੇ ਨੂੰ ਫਿਰ ਜਦੋਂ ਕਲੋਨੀਅਲ ਬ੍ਰਿਟਿਸ਼ ਤਾਕਤਾਂ ਨੇ ਦੁਨੀਆ 'ਚ ਜਾ ਕੇ ਹਰ ਇੱਕ ਨੂੰ ਜਿਹੜਾ ਉਹ ਟਿਕਾਣੇ ਲਾਣਾ ਸ਼ੁਰੂ ਕੀਤਾ ਤੇ ਈਰਾਨ ਦਾ ਇਨਫਲੂਐਂਸ ਵੀ ਜਿਹੜਾ ਉਹਨਾਂ ਨੇ ਨਾ ਸਿਰਫ ਕਰਟੇਲ ਕੀਤਾ 19ਵੀਂ ਸਦੀ ਅਖੀਰ ਔਰ 20ਵੀਂ ਸਦੀ ਬਿਗਨਿੰਗ ਜਦੋਂ ਤੇਲ ਨਿਕਲਿਆ। ਸੋ ਜ਼ਾਹਰ ਹੈ ਕਿ ਇਸ ਵੇਲੇ ਜਦੋਂ ਅਸੀਂ ਦੁਨੀਆ ਦੇ 5-6 ਵੱਡੇ ਆਇਲ ਪ੍ਰੋਡਿਊਸਿੰਗ ਕੰਟਰੀਜ਼ ਜਿਨ੍ਹਾਂ ਨੂੰ ਰੱਬ ਨੇ ਇਹਨੂੰ ਮੈਲਟਡ 골ਡ ਕਹਿੰਦੇ ਨੇ, ਇਹ ਪਿਘਲਿਆ ਹੋਇਆ ਸੋਨਾ, ਇਸ ਦੌਲਤ ਦੇ ਨਾਲ ਮਾਲਾਮਾਲ ਕੀਤਾ ਤੇ ਉਹ ਫਿਰ ਸਾਊਦੀ ਅਰੇਬੀਆ, ਇਰਾਕ, ਰਸ਼ੀਆ, ਉਸ ਤੋਂ ਬਾਅਦ ਈਰਾਨ ਦਾ ਨੰਬਰ ਆ ਜਾਂਦਾ। ਔਰ ਇਹੀ ਬਹੁਤ ਵਾਰ ਮੈਂ ਦੇਖਦਾ ਕਿ ਵੀ ਜਿਹੜੇ ਅੱਜ ਮਿਡਲ ਈਸਟ ਹੋਏ ਜਾਂ ਹੁਣ ਈਰਾਨ ਵੀ ਹੋਏ, ਕਿਵੇਂ ਕੁਛ ਪ੍ਰਾਪਤੀ ਔਰ ਦੁੱਖ ਤੁਹਾਡੇ ਨਾਲ ਹੀ ਰਹਿੰਦੇ ਨੇ। ਇਹ ਪ੍ਰਾਪਤੀ ਹੈ ਕਿ ਉਸ ਸਹਿਰਾਬ ਦੇ ਵਿੱਚ, ਉਸ ਡੈਜ਼ਰਟ ਦੇ ਵਿੱਚ, ਜਿੱਥੇ ਜਦੋਂ ਮਿਡਲ ਈਸਟ ਜਾਂ ਦੂਜੇ ਨੂੰ ਦੇਖਿਆ ਜਾਂਦਾ ਸੀ ਜਾਂ ਸੋਚਿਆ ਜਾਂਦਾ ਸੀ, ਜਾਂ ਤੁਸੀਂ ਉਹ ਕਹਾਣੀਆਂ ਅਲੀ ਬਾਬਾ ਦੇ ਜ਼ਮਾਨੇ ਦੀਆਂ ਜਾਂ ਅਰੇਬੀਅਨ ਨਾਈਟਸ ਦੇ ਜ਼ਮਾਨੇ ਦੀਆਂ ਦੇਖਦੇ ਹੋ ਤਾਂ ਫਿਰ ਜ਼ਾਹਰ ਹੀ ਹੈ ਕਿ ਵੀ ਊਂਠ ਵੀ ਹੈ, ਖਜੂਰਾਂ ਵੀ ਨੇ ਔਰ ਉਸ ਕਿਸਮ ਦਾ ਜਿਹੜਾ ਚਾਰ ਚਫੇਰੇ ਡੈਜ਼ਰਟ ਹੈ, ਹਾਰਡ ਲਾਈਫ ਹੈ। ਪਰ ਉਹਨੂੰ ਰੱਬ ਨੇ ਜਦੋਂ ਤੇਲ ਦੀ ਦੌਲਤ ਦਿੱਤੀ, ਸੋ ਜ਼ਾਹਰ ਹੈ ਕਿ ਮਾਲਾ ਮਾਲ ਹੋਣ ਦੀ ਗੱਲ ਸੀ, ਪਰ ਇਹੀ ਉਹਨਾਂ ਦੇ ਲਈ ਇੱਕ ਅਜ਼ਾਬ ਦੀ ਗੱਲ ਵੀ ਬਣ ਗਈ, ਕਿਉਂਕਿ ਉਹੀ ਤੇਲ ਜਿਸ ਦੀ ਨਾ ਮੁੱਕਣ ਵਾਲੀ ਪਿਆਸ ਯੂਰਪ ਨੂੰ ਔਰ ਅਮਰੀਕਾ ਨੂੰ ਹੈ, ਇਹਨਾਂ ਦੀ ਇੰਡਸਟਰੀਅਲ ਸਾਰੀ ਮਸ਼ੀਨ ਉਹਦੇ ਤੇ ਖੜੀ ਹੈ, ਉਹਨਾਂ ਨੇ ਫਿਰ ਕਿਵੇਂ ਉਹਨੂੰ ਬਾਲਕਨਾਈਜ਼ ਕੀਤਾ, ਕਿਵੇਂ ਆਪਣਾ ਪ੍ਰਭਾਵ ਵਧਾਇਆ। ਔਰ ਜ਼ਾਹਰ ਹੈ ਕਿ ਈਰਾਨ ਵੀ ਅਲਟੀਮੇਟਲੀ ਬ੍ਰਿਟਿਸ਼ ਆਇਲ ਕੰਪਨੀਆਂ ਦੂਜੀਆਂ ਦੇ ਥੱਲੇ ਇਹਨਾਂ ਦੀ ਕਾਲੋਨੀ ਬਣਿਆ। 47 ਦੇ ਵਿੱਚ ਬੇਸ਼ੱਕ ਨਵੀਆਂ ਜਿਹੜੀਆਂ ਨੇ ਹੱਦਬੰਦੀਆਂ ਹੋਈਆਂ, ਬਹੁਤ ਸਾਰੇ ਜਿਹੜੇ ਕਾਮਨਵੈਲਥ ਦੇ ਨਾਂ ਥੱਲੇ ਇਹਨਾਂ ਦੇ ਦੇਸ਼ ਸੀ ਉਹ ਪਾਸੇ ਹੋਏ, ਲੇਕਿਨ
ਇਸ ਦੇ ਨਾਲ ਈਰਾਨ ਦੇ ਉੱਤੇ ਇਹਨਾਂ ਦਾ ਇਨਫਲੂਐਂਸ ਬਣਿਆ ਰਿਹਾ, ਖਾਸ ਤੌਰ ਤੇ ਬ੍ਰਿਟਨ ਦਾ, ਕਿ ਔਰ ਅਮਰੀਕਾ ਔਰ ਬ੍ਰਿਟਨ ਸੈਕੰਡ ਵਰਲਡ ਵਾਰ ਵੇਲੇ ਅਲਾਈ ਸੀ, ਇਕੱਠੇ ਹੀ ਰਹੇ। ਲੇਕਿਨ ਇੱਕ ਵੱਡੀ ਤਬਦੀਲੀ ਜਿਹੜੀ ਹੈ 1953 ਦੇ ਵਿੱਚ ਹੋਈ, 1953 ਚ, ਜਦੋਂ ਕਿ ਇੱਕ ਲੈਫਟਿਸਟ ਲੀਨਿੰਗ ਵਾਲਾ ਜਿਹੜਾ ਹੈ ਉਹ ਬੰਦਾ ਮੁਸੱਦਕ ਉਹ ਉੱਥੇ ਆਇਆ, ਉਹਨੂੰ ਜਿਹੜਾ ਹੈ, ਔਰ ਉਹਨੇ ਆਇਲ ਕੰਪਨੀਆਂ ਵੀ ਨੈਸ਼ਨਲਾਈਜ਼ ਕੀਤੀਆਂ। ਉਹ ਸਾਰੀ ਖੇਡ ਨੂੰ ਸਮਝਦਾ ਸੀ ਕਿ ਵੈਸਟਰਨ ਕੀ ਹੈ, ਔਰ ਇਵੈਂਚੁਅਲੀ ਉਦੋਂ CIA ਅਮਰੀਕਾ ਦੀ ਪੋਲੀਟੀਕਲ ਅਸੈਸੀਨੇਸ਼ਨ ਵੀ ਕਰਵਾਉਂਦੀ ਸੀ, ਤਖਤੇ ਵੀ ਪਲਟਦੀ ਸੀ। ਔਰ 1913 ਜਾਂ 14 ਦੇ ਵਿੱਚ ਅਮਰੀਕਾ ਨੇ ਮੰਨਿਆ ਕਿ ਕਿਵੇਂ ਉਹਨਾਂ ਨੇ ਮੁਸੱਦਕ ਦਾ ਤਖਤਾ ਪਲਟਿਆ, ਔਰ ਫਿਰ ਇਹ ਜਿਹੜਾ ਸ਼ਾਹ ਪਹਿਲਵੀ ਕਰਕੇ 1979 ਚ ਜਿਹਨੂੰ ਫਿਰ ਖਮੀਨੀ ਨੇ ਕੱਢਿਆ। ਔਰ ਇਹ ਬੇਸ਼ੱਕ ਉਹਨਾਂ ਦੀ ਜਿਹੜੀ ਡਾਇਨੈਸਟੀ ਹੈ ਰਾਜਾਸ਼ਾਹੀ ਦੀ, ਜਾਂ ਇਹ ਸ਼ਾਹ ਖਾਨਦਾਨ ਹੈ, ਸ਼ਾਇਦ 125 ਸਾਲ 130 ਸਾਲ ਤੋਂ ਹੀ ਚੱਲ ਰਹੇ ਸੀ, ਉਹਦਾ ਪਿਓ। ਲੇਕਿਨ 1953 ਦੇ ਵਿੱਚ ਡਾਇਰੈਕਟ ਅਮਰੀਕਾ ਦੀ ਜਿਹੜੀ ਇੰਟਰਵੈਂਸ਼ਨ ਸੀ ਉੱਥੇ, ਜਿਹੜੀ ਕਿ ਹਿਡਨ ਕੋਵਰਟ ਆਪਰੇਸ਼ਨ ਦੇ ਰਾਹੀਂ ਮੁਸੱਦਕ ਨੂੰ ਪਾਸੇ ਕਰਨਾ ਸੀ, ਇਹ ਇੱਕ ਪਹਿਲਾ ਟਕਰਾਅ ਦਾ ਕਾਰਨ ਅਮਰੀਕਾ ਔਰ ਈਰਾਨ ਦੇ ਸਿੱਧੇ ਇੰਟਰਸਟ ਦੇ ਵਿੱਚ ਹੋਇਆ। ਫਿਰ ਉਹ ਰਜ਼ਾ ਸ਼ਾਹ ਪਹਿਲਵੀ ਜਿਹੜਾ ਮੌਜਾਂ ਮਾਣਦਾ ਰਿਹਾ ਜਾਂ ਦੂਜਾ, ਲੇਕਿਨ 18 ਸਾਲ ਐਗਜ਼ਾਈਲ 'ਚ ਰਹਿਣ ਤੋਂ ਬਾਅਦ ਜਦੋਂ ਖਮੀਨੀ ਵਾਪਸ ਗਿਆ ਔਰ ਉੱਥੇ ਜਿਹੜੀ ਤਬਦੀਲੀ ਸੀ, ਉਹਦਾ ਜਿਹੜਾ ਪਹਿਲਾ ਟਾਰਗੇਟ ਹੈ ਉਹ ਜ਼ਾਹਰ ਹੈ ਕਿਉਂਕਿ ਅਮਰੀਕਾ ਹੀ ਕਰ ਰਿਹਾ ਸੀ। ਸ਼ਾਹ ਤਾਂ ਫਿਰ ਦੌੜ ਪਿਆ, ਜਿਹਨੂੰ ਸ਼ਾਹ ਆਫ ਈਰਾਨ ਕਹਿੰਦੇ ਸੀ, ਉਹਨੂੰ ਤਾਂ ਇਲਾਜ ਲਈ ਵੀ ਕੋਈ ਆਪਣੇ ਮੁਲਕ 'ਚ ਰੱਖਣ ਲਈ ਤਿਆਰ ਨਹੀਂ ਸੀ। ਸੋ ਈਰਾਨ ਇੱਕਦਮ ਖੜਾ ਹੋਇਆ। ਆਇਤੁੱਲਾ ਖਮੀਨੀ ਨੇ ਇਸਲਾਮਿਕ ਵਰਲਡ 'ਚ ਤਬਦੀਲੀ ਦੀ ਗੱਲ ਕੀਤੀ, ਜਿਹਨੇ ਇਹਨਾਂ ਦੇ ਕੰਨ ਖਰੋਤੇ। ਔਰ ਜਿਹੜਾ ਵਰਸਟ ਕ੍ਰਾਈਸਿਸ ਹਿਸਟਰੀ ਦਾ, ਜਦੋਂ ਹੌਸਟੇਜ ਕ੍ਰਾਈਸਿਸ ਦੀ ਗੱਲ ਹੁੰਦੀ ਹੈ ਕਿ ਕਿਵੇਂ ਤਹਿਰਾਨ ਦੇ ਵਿੱਚ ਈਰਾਨ ਦੇ ਬਹੁਤ ਸਾਰੇ ਸਟੂਡੈਂਟ ਔਰ ਦੂਸਰੇ ਜਿਹੜੇ ਰੈਵੋਲੂਸ਼ਨਰੀ ਸੀ ਉਹ ਐਮਬੈਸੀ 'ਚ ਵੜ ਗਏ। ਉਹਨਾਂ ਨੇ 52 ਅਮਰੀਕੀ ਜਿਹੜੇ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਡਿਪਲੋਮੈਟ ਔਰ ਜਿਹੜਾ ਵੀ ਐਮਬੈਸੀ ਸਟਾਫ ਸੀ, ਉਹਨਾਂ ਨੂੰ ਹੌਸਟੇਜ ਬਣਾਇਆ। 444 ਦਿਨ ਇਹ ਜਿਹੜੇ ਨੇ ਹੌਸਟੇਜ ਬਣੇ ਰਹੇ। ਔਰ ਉਸ ਦੇ ਹੀ ਭੇਟਾ ਜਿਮੀ ਕਾਰਟਰ ਦੀ ਹਕੂਮਤ ਵੀ, ਜਿਹੜਾ ਪ੍ਰੈਜ਼ੀਡੈਂਟ ਸੀ ਜਿਮੀ ਕਾਰਟਰ, ਕਿਉਂਕਿ ਉਹਨੇ ਇੱਕ ਅਟੈਂਪਟ ਕੀਤਾ ਉਹਨਾਂ ਨੂੰ ਰੈਸਕਿਊ ਕਰਨ ਦਾ, ਉਹ ਫੇਲ ਹੋ ਗਿਆ। ਔਰ ਅਗਲੀ ਟਰਮ ਜਿਹੜਾ ਜਿਮੀ ਕਾਰਟਰ ਇੱਕ ਨੋਬਲ ਬੰਦਾ ਸੀ, ਉਹ ਨਹੀਂ ਲੈ ਸਕਿਆ। ਔਰ ਇਸ ਸਾਰੇ ਪੀਰੀਅਡ 'ਚ ਫਿਰ ਜਿਹੜਾ 1953 ਦਾ ਜੋ ਚੱਲ ਰਿਹਾ ਸੀ, ਇਹ ਜਿਹੜਾ ਹੌਸਟੇਜ ਕ੍ਰਾਈਸਿਸ ਵਰਸਟ ਫਾਰਮ ਦੇ ਵਿੱਚ ਆਇਆ। ਅਮਰੀਕਾ ਦੀ ਬਹੁਤ ਹਿਊਮਿਲੇਸ਼ਨ ਹੋਈ। ਰੋਜ਼ਾਨਾ ਈਰਾਨ ਦੇ TV ਔਰ ਦੂਜੇ ਤੇ ਜਿਨ੍ਹਾਂ ਨੂੰ ਉਹਨਾਂ ਨੇ ਹੌਸਟੇਜ ਬਣਾਇਆ ਹੋਇਆ ਸੀ, ਉਹ ਬੈਠ ਕੇ ਆਪਣੇ ਲੋਕਾਂ ਨੂੰ ਕਹਿੰਦੇ ਸੀ ਸਾਨੂੰ ਛਡਾਓ। ਦੂਜੇ ਇਹ ਉਹਨਾਂ ਦੇ ਲਈ ਬੜਾ ਇਨਸਲਟਿੰਗ ਸੀ। ਇਹਨਾਂ ਨੇ ਵੀ ਇੱਕ ਰਿਵੈਂਜ ਦੀ ਲਾਈਨ ਵੀ ਰੱਖੀ। ਜਿਹੜੇ ਈਰਾਨ ਦੇ $12 ਬਿਲੀਅਨ ਅਮਰੀਕਾ ਦੇ ਵਿੱਚ ਪਏ ਹੋਏ ਸੀ, ਜਿਹੜੀ ਸਟੇਟ ਦੀ ਪ੍ਰਾਪਰਟੀ ਸੀ, ਉਹਨੂੰ ਇਹਨਾਂ ਨੇ ਕਨਫਿਸਕੇਟ ਕਰ ਲਿਆ। ਔਰ ਇਹ ਜਿਹੜਾ ਸੈਕੰਡ ਕ੍ਰਾਈਸਿਸ ਸੀ 1979 ਦਾ, 1953 ਤੋਂ ਬਾਅਦ, ਇਹਦੀ ਫਿਰ ਕੰਟੀਨਿਊਟੀ ਰਹੀ ਇੱਕ ਤਰੀਕੇ ਨਾਲ ਜਾਂ ਦੂਜੇ ਤਰੀਕੇ ਨਾਲ। ਔਰ ਜਿਹੜਾ ਵਰਸਟ ਪਾਰਟ ਫਿਰ ਸੀ ਕਿ ਅਮਰੀਕਾ ਨੇ ਦੇਖਿਆ ਕਿ ਵੀ, ਔਰ ਪਹਿਲੀ ਸਟੇਜ ਤੇ ਹੀ ਖਮੀਨੀ ਜਾਂ ਇਸਲਾਮਿਕ ਰੈਵੋਲੂਸ਼ਨ ਦੇ ਪ੍ਰਭਾਵ ਦੀ ਗੱਲ ਲਗਭਗ 44-45 ਮੁਸਲਮਾਨ ਦੇਸ਼ਾਂ ਦੇ ਵਿੱਚ ਦੇਖੀ ਗਈ, ਤੇ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹਨੂੰ ਹੁਣ ਕਰਬ ਕਰੋ। ਔਰ ਉਸ ਵੇਲੇ ਸਦਾਮ ਹੁਸੈਨ, ਜਿਹਨੂੰ ਬਾਅਦ ਦੇ ਵਿੱਚ 2003 ਚ ਅਮਰੀਕਾ ਨੇ ਦਹਿਸ਼ਤਗਰਦ ਕਹਿ ਕੇ ਮਾਰਿਆ ਔਰ ਕਿਵੇਂ ਉਹਨੂੰ ਰੋੜਿਆ ਬਿਲਕੁਲ, ਔਰ ਇਰਾਕ ਦਾ ਜੋ ਹਾਲ ਹੈ 2003 ਚ ਹੀ ਸਾਹਮਣੇ ਆਉਂਦਾ। ਪਰ ਉਦੋਂ ਸਦਾਮ ਹੁਸੈਨ ਇਹਨਾਂ ਦਾ ਫੀਲਾ ਸੀ ਔਰ ਉਹਦੇ ਤੋਂ ਈਰਾਨ ਤੇ ਹਮਲਾ ਕਰਵਾਇਆ। ਲਗਭਗ 10 ਸਾਲ ਈਰਾਨ ਇਰਾਕ ਜੰਗ ਚੱਲੀ, ਜਿਹਦੇ ਚ 1 ਮਿਲੀਅਨ ਦੇ ਲਗਭਗ 10 ਲੱਖ ਦੇ ਲਗਭਗ ਈਰਾਨੀ ਮਾਰੇ ਗਏ। ਔਰ ਉਹ ਜਿਹੜਾ ਦੂਸਰੇ ਪਾਸੇ ਸਦਾਮ ਹੁਸੈਨ ਨੇ ਕੈਮੀਕਲ ਵੈਪਨ ਵੀ ਯੂਜ਼ ਕੀਤੇ। ਪਰ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਉਸ ਦਾ ਕੋਈ ਫਰਕ ਇਹਨਾਂ ਨੂੰ ਨਹੀਂ ਪੈਣਾ ਸੀ। ਸੋ ਕੁੱਲ ਮਿਲਾ ਕੇ ਅਸੀਂ, ਇਹ ਜ਼ਰੂਰੀ ਹੈ ਕਿ ਅੱਜ ਜਦੋਂ ਅਸੀਂ ਇਸ ਕ੍ਰਾਈਸਿਸ ਵੱਲ ਦੇਖ ਰਹੇ ਹਾਂ, ਔਰ ਮੈਂ ਦੱਸਾਂ ਕਿ ਜਿਹੜਾ ਪਿਛਲੀ ਰਾਤ ਅਰਲੀ ਮਾਰਨਿੰਗ ਆਵਰਸ ਦੇ ਵਿੱਚ ਈਰਾਨ ਨੇ ਬਗਦਾਦ ਦੇ ਵਿੱਚ ਮਲਟੀਪਲ 2 ਟਿਕਾਣੇ ਡੈਫੀਨਿਟ ਨੇ, ਕਿਉਂਕਿ 5000 ਦੇ ਕਰੀਬ ਅਮਰੀਕੀ ਫੌਜੀ ਇਸ ਵੇਲੇ ਇਰਾਕ ਦੇ ਵਿੱਚ ਨੇ। ਫ੍ਰੈਂਚ ਵੀ ਨੇ, ਬ੍ਰਿਟਿਸ਼ ਵੀ ਨੇ, ਕੈਨੇਡੀਅਨ ਵੀ ਨੇ, ਕੋਈ 400 ਹੈ, ਕੋਈ 1000 ਹੈ, ਕੋਈ 600 ਹੈ। ਪਰ ਈਰਾਨ ਨੇ ਜਿਹੜਾ ਤਾਬੜਤੋੜ ਆਪਣੀਆਂ ਮਿਜ਼ਾਈਲਾਂ ਦੇ ਨਾਲ ਜਿਹੜਾ ਇਹਨਾਂ ਫੌਜੀ ਉਹਨਾਂ ਦੇ ਬੇਸਿਸ ਦੇ ਉੱਤੇ ਹਮਲਾ ਕੀਤਾ। ਹਾਲਾਂਕਿ ਜਿਹੜੀ ਕਨਫਰਮਡ ਰਿਪੋਰਟ ਹੈ, ਅਮਰੀਕਾ ਨੇ ਕਿਹਾ ਹੈ ਜਾਂ ਈਵਨ ਇਰਾਕ ਦੀ ਹਕੂਮਤ ਨੇ ਵੀ ਕਿਹਾ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਈਰਾਨ ਦੇ ਆਇਤੁੱਲਾ ਖਮੀਨੀ ਨੇ ਤਾਂ ਇਮੀਡੀਏਟ ਕਿਹਾ ਕਿ ਵੀ ਇਹ
ਅਸੀਂ ਅਮਰੀਕਾ ਦੇ ਮੂੰਹ ਤੇ ਚਪੇੜ ਮਾਰੀ ਹੈ। ਜੀ ਔਰ ਜ਼ਾਹਰ ਹੈ ਕਿ ਵੀ ਜੇ ਤੁਸੀਂ ਇਹਨੂੰ ਇੱਕ ਪਰਸਪੈਕਟਿਵ 'ਚ ਦੇਖੋ ਤੇ ਇਹਦੇ 'ਚੋਂ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹ ਬੜੀ ਸਪਸ਼ਟਤਾ ਦੇ ਨਾਲ ਸਾਹਮਣੇ ਆਉਂਦੀਆਂ ਨੇ। ਇੱਕ ਤੇ ਈਰਾਨ ਨੇ ਜਿਸ ਪ੍ਰੀਸੀਜ਼ਨ ਦੇ ਨਾਲ ਅਟੈਕ ਕੀਤਾ, ਇਹ ਨਹੀਂ ਹੈ ਕਿ ਵੀ ਉਹਨਾਂ ਉਸ ਹਮਲੇ 'ਚ ਹਾਲਾਂ ਉਹਨਾਂ ਨੇ ਕਿਹਾ ਜੀ ਇੰਨੇ ਮਾਰੇ ਗਏ, ਮੈਨੂੰ ਲੱਗਦਾ ਵੀ ਉਹ ਇਰਾਨੀਅਨ ਵਰਜ਼ਨ ਠੀਕ ਨਹੀਂ ਹੈ, ਉਹ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਲਈ ਹੈ। ਅਮਰੀਕੀ ਵਰਜ਼ਨ ਜਾਂ ਇਰਾਕੀ ਵਰਜ਼ਨ ਜ਼ਿਆਦਾ ਬਿਹਤਰ ਹੈ। ਔਰ ਇਹ ਇਸ ਗੱਲ ਨੂੰ ਹੋਰ ਵੀ ਠੀਕ ਕਰਾਉਂਦੀ ਹੈ ਕਿ ਈਰਾਨ ਦੇ ਕੋਲ ਇਹ ਕੈਪੇਬਿਲਿਟੀ ਹੈ ਕਿ ਉਹ ਐਟ ਵਿਲ ਸਟ੍ਰਾਈਕ ਵੀ ਕਰ ਸਕਦਾ ਹੈ। ਔਰ ਉਹਨਾਂ ਨੇ ਵੀ ਇਸ ਢੰਗ ਨਾਲ ਹੀ ਸਟ੍ਰਾਈਕ ਕੀਤਾ ਕਿ ਉੱਥੇ ਜਾਨੀ ਨੁਕਸਾਨ ਨਾ ਹੋਏ, ਕਿਉਂਕਿ ਈਰਾਨ ਵੀ ਨਹੀਂ ਚਾਹੁੰਦਾ ਕਿ ਵੀ ਇਹ ਅਲਟੀਮੇਟਲੀ ਗੱਲ ਜਿਹੜੀ ਹੈ ਹੱਥੋਂ ਨਿਕਲ ਜਾਏ, ਕਿਉਂਕਿ ਇਸ ਵੇਲੇ ਈਰਾਨ ਦੇ ਉੱਤੇ ਰਸ਼ੀਆ ਔਰ ਚਾਈਨਾ ਦੇ ਵੀ ਭਾਵੇਂ ਛਤਰੀ ਹੈ, ਪਰ ਈਰਾਨ ਨੂੰ ਪਤਾ ਹੈ ਉਹਨੇ ਆਲਰੇਡੀ ਇਰਾਕ ਨਾਲ 10 ਸਾਲ ਲੜਾਈ ਲੜ ਕੇ ਦੇਖੀ ਹੋਈ ਹੈ ਔਰ ਇਕਨੋਮਿਕਲ ਸੈਂਕਸ਼ਨਸ ਦੇ ਥੱਲੇ ਉਹ ਪਿਸ ਰਿਹਾ ਕਿ ਇਹਦਾ ਕੀ ਮਤਲਬ ਹੋਏਗਾ। ਸੋ ਇਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਨੇਸ਼ਨ ਨੂੰ ਵੀ ਐਡਰੈਸ ਕੀਤਾ, ਪ੍ਰੈਸ ਕਾਨਫਰੰਸ ਕੀਤੀ, ਉਹਨੇ ਵੀ ਕਿਹਾ ਜੀ ਕੋਈ ਨੁਕਸਾਨ ਨਹੀਂ ਹੋਇਆ। ਔਰ ਜਿਵੇਂ ਲੱਗਿਆ ਟਰੰਪ ਦੀ ਟੋਨ ਤੋਂ ਕਿ ਅਮਰੀਕਾ ਵੀ ਇਸ ਸਾਰੀ ਜਿਹੜੇ ਟਕਰਾਅ ਦੀ ਲਾਈਨ ਹੈ ਇਹਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ। ਔਰ ਉਹਨੇ ਕਿਹਾ ਜੀ ਮੈਂ ਜਿੰਨੀ ਦੇਰ ਨਿਊਕਲੀਅਰ ਨਹੀਂ ਹੋਣ ਦਿਆਂਗਾ ਈਰਾਨ ਨੂੰ, ਇਹ ਉਹ ਉਹਨਾਂ ਤਾਂ ਤੁਸੀਂ ਆਪਣੇ ਲੋਕਾਂ ਦੀ ਕੰਜ਼ੰਪਸ਼ਨ ਲਈ ਔਰ 2020 'ਚ ਰਨ ਕਰਨਾ ਹੈ ਦੁਬਾਰਾ, ਉਸ ਲਈ ਕਰਦੇ ਹੋ। ਪਰ ਇਹ ਇੱਕ ਸੁੱਖ ਦਾ ਸਾਹ ਆਉਣ ਵਾਲੀ ਗੱਲ ਹੈ ਕਿ ਈਰਾਨ ਨੇ ਇੱਕ ਤਾਂ ਉਹਨੇ ਸ਼ੋਅ ਕੀਤਾ ਕਿ ਵੀ ਉਹਨੇ ਅਮਰੀਕਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਵਾਬੀ ਕਾਰਵਾਈ ਕੀਤੀ, ਪਰ ਨੁਕਸਾਨ ਨਾ ਕਰਨਾ ਕੋਈ ਵੀ ਇਹ ਵੀ ਦੱਸਦਾ ਹੈ ਕਿ ਵੀ ਇਹ ਵੀ ਉਹਨਾਂ ਦਾ ਟਾਰਗੇਟਡ ਲਾਈਨ ਹੋਏਗੀ ਕਿ ਨੁਕਸਾਨ ਨਹੀਂ ਹੈ। ਪਰ ਇਹਦੇ 'ਚ ਇੱਕ ਗੱਲ ਜਿਹਨੇ ਇਜ਼ਰਾਈਲ ਜਾਂ ਦੂਸਰਿਆਂ ਨੂੰ ਵੀ ਫਿਕਰ ਪਾਇਆ ਹੈ, ਕਿਉਂਕਿ ਉਹਨਾਂ ਬੇਸਿਸ ਦੇ ਉੱਤੇ ਪੈਟਰੀਓਟ ਮਿਸਾਈਲ ਸਿਸਟਮ ਜਿਹੜਾ ਡਿਫੈਂਸ ਸਿਸਟਮ ਹੈ ਕਿ ਜਦੋਂ ਕੋਈ ਮਿਸਾਈਲ ਨੇ ਦਾ ਹਮਲਾ ਹੋਣਾ ਉਹਨੂੰ ਰਾਹ 'ਚ ਰੋਕਿਆ ਜਾਣਾ। ਜੇ ਉਹ ਮਿਸਾਈਲਾਂ ਜਿਨ੍ਹਾਂ ਦੀ ਗਿਣਤੀ ਕੋਈ 12 ਕਹਿ ਰਿਹਾ, ਕੋਈ 22 ਕਹਿ ਰਿਹਾ ਹੈ, ਬਟ ਸਰਟਨਲੀ ਇਹ ਡਜ਼ਨ ਔਰ 2 ਉਹਨਾਂ ਨੇ ਵਰਸਾਈਆਂ, ਤੇ ਜੇ ਉਹ ਨਹੀਂ ਰੋਕੀਆਂ ਗਈਆਂ ਰਾਹ ਦੇ ਵਿੱਚ, ਇਹਦਾ ਮਤਲਬ ਹੈ ਕਿ ਇਜ਼ਰਾਈਲ ਨੂੰ ਇਹ ਫਿਕਰ ਹੈ। ਹੁਣ ਈਰਾਨ ਦੇ ਕੋਲ 1200-1300 ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਵੀ ਨੇ, ਔਰ ਉਹ ਅਮਰੀਕਨ ਪੈਟਰੀਓਟ ਮਿਸਾਈਲ ਸਿਸਟਮ ਦੇ ਉੱਤੇ ਰਿਲਾਈ ਕਰਦੇ ਨੇ ਕਿ ਵੀ ਉਹ ਉਹਨੂੰ ਰਾਹ ਦੇ ਵਿੱਚ ਇੰਟਰਸੈਪਟ ਕਰ ਸਕਦੀ ਹੈ। ਤੇ ਜੇ ਇੰਟਰਸੈਪਸ਼ਨ ਨਹੀਂ ਹੋਈ ਔਰ ਉਹ ਕੀਤਾ ਔਰ ਉਹਨਾਂ ਨੇ ਪ੍ਰੀਸੀਜ਼ਨ ਨਾਲ ਜਾਨੀ ਨੁਕਸਾਨ ਵੀ ਨਹੀਂ ਕੀਤਾ, ਮਤਲਬ ਇਹ ਹੈ ਕਿ ਉਹ ਇਸ ਸਾਰੇ ਮਾਮਲੇ 'ਚ ਉਹਨੇ ਕਿਤੇ ਨਾ ਕਿਤੇ ਈਰਾਨ ਨੇ ਆਪਣੀ ਫੌਜੀ ਕੈਪੇਬਿਲਿਟੀ ਵੀ ਦਿਖਾਈ, ਆਪਣੀ ਰਿਵੈਂਜ ਦੀ ਗੱਲ ਵੀ ਆਪਣੇ ਲੋਕਾਂ ਦੇ ਲਈ ਦਿਖਾਈ, ਔਰ ਥਰਡਲੀ ਮੈਂ ਸਮਝਦਾ ਵੀ ਮੈਚਿਓਰਿਟੀ ਵੀ ਦਿਖਾਈ ਕਿ ਕੋਈ ਜਾਨੀ ਨੁਕਸਾਨ ਨਹੀਂ ਕੀਤਾ। ਔਰ ਇਸ ਪੱਖੋਂ ਅਮਰੀਕਾ ਦੇ ਵੀ ਮੇਰਾ ਖਿਆਲ ਹੈ ਕਿ ਜਿਸ ਹੱਦ ਤੱਕ ਜਾ ਕੇ ਇਹ ਫਿਰ ਅਮਰੀਕਨ ਐਕਸ਼ਨ ਨੂੰ ਦੁਨੀਆ ਨੇ ਜਿਹੜਾ ਉਹ ਲਿਆ, ਇਹਦੇ 'ਚ ਮੈਂ ਕੁਝ ਜਿਹੜੇ ਰਿਐਕਸ਼ਨ ਨੇ, ਜ਼ਾਹਰ ਹੈ ਕਿ UN ਦਾ ਸੈਕਟਰੀ ਜਨਰਲ ਤਾਂ ਉਹ ਵਿਚਾਰਾ ਸਪਾਈਨਲੈਸ ਗਟਲੈਸ ਟੂਥਲੈਸ ਮੈਨ, ਉਹਨੇ ਤਾਂ ਉਹਨਾਂ ਹੀ ਕਿਹਾ ਜੀ ਅਸੀਂ ਬਹੁਤ ਚਿੰਤਤ ਹਾਂ ਕਿ ਇਹ ਗੱਲ ਜਿਹੜੀ ਹੈ ਇਹ ਕਿੱਧਰ ਨੂੰ ਜਾ ਰਹੀ ਹੈ। ਲੇਕਿਨ ਇਸ ਦੇ ਨਾਲ ਜਿਹੜਾ ਰਸ਼ੀਆ ਨੇ ਸਟਰੋਂਗ ਰਿਐਕਸ਼ਨ ਦਿੱਤਾ, ਚੀਨ ਨੇ ਵੀ ਬੈਲੈਂਸ ਦਿੱਤਾ, ਔਰ ਬ੍ਰਿਟਨ ਨੇ ਈਰਾਨ ਨੂੰ ਕਿਹਾ ਕਿ ਵੀ ਤੁਸੀਂ ਦੁਬਾਰਾ ਜਿਹੜਾ ਇਹ ਹਮਲਾ ਨਾ ਕਰਨਾ ਕਿਉਂਕਿ ਸਾਡੇ ਵੀ ਉੱਥੇ ਫੌਜੀ ਮੌਜੂਦ ਨੇ। ਔਰ ਜਾਪਾਨ ਨੇ ਵੀ ਦੋਨਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਭਾਈ ਇਹ ਆਪਸੀ ਟੈਂਸ਼ਨ ਘਟਾਓ। ਔਰ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਉਹ ਇਸ ਮਹੀਨੇ ਸਾਊਦੀ ਅਰਬ, UAE ਤੇ ਓਮਾਨ ਦਾ ਦੌਰਾ ਕਰਨ ਵਾਲੇ ਸੀ, ਪਰ ਉਹਨਾਂ ਨੇ ਇਹ ਦੌਰਾ ਜਿਹੜਾ ਉਹ ਕੈਂਸਲ ਕਰ ਦਿੱਤਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਦੇ ਡਿਪਲੋਮੈਟ ਬਿਲਕੁਲ ਠੀਕ ਠਾਕ ਨੇ, ਕਿਉਂਕਿ ਆਸਟ੍ਰੇਲੀਆ ਦੇ ਵੀ ਲਗਭਗ 300 ਸੁਰੱਖਿਆ ਕਰਮਚਾਰੀ ਇਰਾਕ 'ਚ ਨੇ। ਔਰ ਇਸੇ ਤਰ੍ਹਾਂ ਭਾਰਤ ਔਰ ਪਾਕਿਸਤਾਨ ਨੇ ਆਪਣੇ ਸ਼ਹਿਰੀਆਂ ਨੂੰ ਇਹ ਚੇਤਾਵਨੀ ਵੀ ਦਿੱਤੀ ਕਿ ਵੀ ਉਹ ਆਪਣੇ ਸਿਕਿਉਰਿਟੀ ਦਾ ਧਿਆਨ ਰੱਖਣ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਮਿਡਲ ਈਸਟ ਤਣਾਅ ਵੱਧ ਰਿਹਾ ਇਹਦਾ ਕਿਸੇ ਨੂੰ ਲਾਭ ਨਹੀਂ ਹੋਏਗਾ, ਔਰ ਜਿਹੜੀ ਜੰਗ ਹੈ ਉਹ ਕਿਸੇ ਦੇ ਵੀ ਹੱਕ ਦੇ ਵਿੱਚ ਨਹੀਂ ਜਾਂਦੀ। ਔਰ ਇਹ ਜਿਹੜਾ ਉਹਨੇ ਇਸ ਦੇ ਨਾਲ ਹੀ ਅਮਰੀਕਾ ਨੇ ਜਿਵੇਂ ਇਹ ਸਾਰੇ ਦੇ ਉੱਤੇ ਮੈਂ ਕਿਹਾ ਕਿ ਵੀ ਰਿਲੇਟਿਵਲੀ ਹੁਣ ਘੱਟ ਵਾਲੀ ਲਾਈਨ ਲਈ ਹੈ। ਲੇਕਿਨ ਇਸ ਸਾਰੇ ਚੋਂ ਜਿਹੜਾ ਪਾਰਟ ਮੈਂ ਡਿਸਕਸ਼ਨ ਦੇ ਲਈ ਸਮਝਦਾ ਮੈਂ ਇੰਪੋਰਟੈਂਟ ਵੀ ਹੈ ਕਿ ਵੀ ਇਸ ਵਾਰ ਜਦੋਂ ਇਹਨਾਂ ਨੂੰ ਜਨਰਲ ਕਾਸਮ ਸੁਲੇਮਾਨੀ ਨੂੰ ਮਾਰਿਆ ਗਿਆ ਤੇ ਇਹਨਾਂ ਦੇ ਜਿਹੜੇ ਸੈਕਟਰੀ ਆਫ ਸਟੇਟ ਜਿਹਨੂੰ ਅਸੀਂ ਆਪਣੇ ਪਾਰਲੇ 'ਚ ਵਿਦੇਸ਼ ਮੰਤਰੀ ਕਵਾਂਗੇ,
ਉਹਨਾਂ ਨੇ ਇਮੀਡੀਏਟਲੀ ਬਾਅਦ ਕਿ ਵੀ ਇਹ ਕੀ ਅਸੀਂ ਕੀਤਾ ਹੈ, 15 ਦੇਸ਼ਾਂ ਦੇ ਫੋਰਨ ਮਿਨਿਸਟਰਸ ਨਾਲ ਜਾਂ ਉਹਨਾਂ ਦੇ ਫੌਜੀ ਚੀਫ ਜਾਂ ਪ੍ਰੈਜ਼ੀਡੈਂਟਸ ਦੇ ਨਾਲ ਸੰਪਰਕ ਕੀਤਾ। ਜੀ ਹੁਣ ਭਾਰਤ ਜਿਹੜਾ ਆਪਣੇ ਆਪ ਨੂੰ ਇਹ ਬਿਹੇਵ ਕਰਦਾ ਹੈ ਕਿ ਜਿਵੇਂ ਅਮਰੀਕਾ ਉਹਦੇ ਬਿਨਾ ਨਿਛ ਨਹੀਂ ਮਾਰ ਸਕਦਾ। ਹੁਣ ਈਰਾਨ ਉਸ ਖਿੱਤੇ ਦੇ ਵਿੱਚ ਹੈ ਜਿੱਥੇ ਭਾਰਤ ਦਾ ਇਨਫਲੂਐਂਸ ਹੈ, ਜ਼ਾਹਰ ਹੈ। ਈਰਾਨ ਤੋਂ ਭਾਰਤ ਨੂੰ ਉਹਦਾ ਕਰੂਡ ਆਇਲ ਵੀ ਆਉਂਦਾ ਹੈ। ਜਿਹੜੀ ਚਾਬਹਾਰ ਪੋਰਟ ਜਿਹੜੀ ਐਗਜ਼ੈਂਪਟ ਕੀਤੀ ਇਰਾਨੀਅਨ ਸੈਂਕਸ਼ਨਸ, ਈਰਾਨ ਦੇ ਉੱਤੇ ਸੈਂਕਸ਼ਨਸ ਦੇ ਬਾਵਜੂਦ, ਇਹ ਉਹ ਪੋਰਟ ਹੈ ਜਿਹੜਾ ਰਸਤਾ ਭਾਰਤ ਦੇਖ ਰਿਹਾ ਹੈ ਕਿ ਅਫਗਾਨਿਸਤਾਨ ਦੇ ਨਾਲ ਜੇ ਟ੍ਰੇਡ ਕਰਨਾ ਹੈ, ਪਾਕਿਸਤਾਨ ਨੂੰ ਬਾਈਪਾਸ ਕਰਕੇ ਜਿਹੜਾ ਉਹ ਚਾਬਹਾਰ ਪੋਰਟ ਦੇ ਰਾਹੀਂ ਹੋਏਗਾ। ਇਹ ਵੀ ਇੱਕ ਪਾਰਟ ਹੈ ਜੀ। ਫਿਰ ਕਿਉਂਕਿ ਭਾਰਤ ਨੇ ਇਧਰ ਵੈਨਜ਼ੂਏਲਾ ਦੇ ਵਿੱਚ ਇੱਕ ਵੱਡਾ ਆਇਲ ਵੈਲ ਜਿਹੜਾ ਹੈ ਉਹ ਲਿਆ ਸੀ, ਉਹਨਾਂ ਦੇ ਨਾਲ ਡੀਲ ਸੀ ਵੈਨਜ਼ੂਏਲਾ ਗਵਰਨਮੈਂਟ ਨਾਲ ਕਿ ਉਹਦੀ ਐਕਸਪਲੋਰੇਸ਼ਨ ਔਰ ਉਹਦੀ ਕਰੂਡ ਆਇਲ ਰਿਫਾਈਨਰੀ ਔਰ ਉਹ ਹੋਏਗਾ। ਅਮਰੀਕਾ ਨੇ ਭਾਰਤ ਨੂੰ ਕਿਹਾ ਵੀ ਇਹ ਵੈਨਜ਼ੂਏਲਾ ਦਾ ਜਿਹੜਾ ਹੈ ਹੈਡ, ਇਹਦਾ ਦਿਮਾਗ ਸਾਫ਼ ਕਰਨਾ ਹੈ, ਇਸ ਲਈ ਇਹ ਤੋਂ ਵਾਪਸ ਹਟੋ ਤੁਸੀਂ ਆਇਲ ਫੀਲਡ ਤੋਂ। ਉਹ ਵੀ ਭਾਰਤ ਹਟਿਆ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇਸ ਸਾਰੇ ਦੇ ਵਿੱਚ ਭਾਰਤ ਨੇ ਟੋਟਲੀ ਕੰਪਲਾਈ ਕੀਤਾ ਔਰ ਭਾਰਤ ਦੇ ਇੰਟਰਸਟ ਨੇ ਜੀ। ਕਰੂਡ ਆਇਲ ਇੰਪੋਰਟ ਤੋਂ ਲੈ ਕੇ ਚਾਬਹਾਰ ਹੋਏ, ਵੈਨਜ਼ੂਏਲਾ ਵਾਲਾ ਹੋਏ। ਲੇਕਿਨ ਅਮਰੀਕਾ ਨੇ ਇਸ ਸਾਰੇ ਪੀਰੀਅਡ 'ਚ ਜਿੱਥੇ 15 ਦੇਸ਼ਾਂ ਦੇ ਨਾਲ ਜਿਨ੍ਹਾਂ ਨਾਲ ਉਹਨਾਂ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਗੱਲਬਾਤ ਕੀਤੀ, ਭਾਰਤ ਵਾਲਿਆਂ ਨੂੰ ਉਹਨਾਂ ਨੇ ਪੁੱਛਿਆ ਤੱਕ ਹੀ ਨਹੀਂ। ਔਰ ਜਿਹੜੇ 15 ਦੇਸ਼ਾਂ 'ਚ ਮੁੱਖ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ 'ਚ ਪਾਕਿਸਤਾਨ ਦੇ ਜਨਰਲ ਜਿਹੜੇ ਨੇ ਜਾਵੇਦ ਬਾਜਵਾ, ਕਮਰ ਜਾਵੇਦ ਬਾਜਵਾ, ਉਹਨਾਂ ਦੇ ਨਾਲ ਗੱਲਬਾਤ ਹੋਈ। ਅਫਗਾਨਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਹੋਈ। ਚੀਨ, ਰੂਸ, ਬ੍ਰਿਟਨ, ਫਰਾਂਸ, ਜਰਮਨ, ਅਫਗਾਨਿਸਤਾਨ, ਬਹਿਰੀਨ, ਇਜ਼ਰਾਈਲ, ਕਤਰ। ਔਰ ਜਦੋਂ ਇਹਨਾਂ ਨੇ ਇੰਡੀਆ ਨੇ ਦੇਖਿਆ ਕਿ ਵੀ ਉਹ 15 ਦੇਸ਼ ਦੂਜੇ ਵੀ ਅਸੀਂ ਤਾਂ ਨਾ 3ਵੇਂ ਨਾ 13ਵੇਂ, ਫਿਰ ਇਹਨੇ ਮੋਦੀ ਨੇ ਆਪਣੇ ਨੂੰ ਉਹਨੂੰ ਸੈਕਟਰੀ ਨੂੰ ਕਿਹਾ ਹੋਣਾ ਜਿਹੜਾ ਟਰੰਪ ਸਾਹਿਬ ਨਾਲ ਫੋਨ ਮਿਲਾਓ, 6 ਜਨਵਰੀ 7 ਦੀ ਗੱਲ ਹੈ। ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਜੀ ਵਧਾਈ ਹੋ, ਨਏ ਸਾਲ ਕੀ ਵਧਾਈ ਹੋ। ਆਪ ਹੀ ਕਹਿ ਰਹੇ ਨੇ ਜੀ ਮੋਦੀ ਨੇ ਨਵੇਂ ਸਾਲ ਦੀ ਵਧਾਈ ਦੇਣ ਨੂੰ ਕਾਲ ਕੀਤਾ। ਇਹਦਾ ਮਤਲਬ ਈਵਨ ਟਰੰਪ ਨੇ ਵੀ ਇਹਦੇ ਨਾਲ ਕੋਈ ਟੱਚ ਬੇਸ ਤੱਕ ਵੀ ਨਹੀਂ ਕੀਤਾ ਕਿ ਵੀ ਉਹ ਕੀ ਕਰ ਰਹੇ ਨੇ, ਕੀ ਕਰਨ ਜਾ ਰਹੇ ਨੇ। ਔਰ ਇਸੇ ਤਰ੍ਹਾਂ ਜਿਹੜਾ ਭਾਰਤ ਦਾ ਬੜਾ ਸਿਆਣਾ ਬਣਿਆ ਵਿਦੇਸ਼ ਮੰਤਰੀ ਹੈ ਜੈ ਸ਼ੰਕਰ, ਡਿਪਲੋਮੈਟ, ਉਹਨੇ ਵੀ ਦੇਖਿਆ ਕਿ ਵੀ ਇਹ ਤਾਂ ਨਾਤੀ ਧੋਤੀ ਰਹਿ ਗਈ ਵਾਲਾ ਕੰਮ ਹੋ ਗਿਆ। ਉਹਨੇ ਵੀ ਫਿਰ ਮਾਈਕ ਪੋਂਪੀਓ ਨੂੰ ਜਿਹੜਾ ਉਹ ਫੋਨ ਆਪ ਹੀ ਮਿਲਾਇਆ, ਆਪ ਹੀ ਕੀਤਾ ਕਿ ਜੀ ਅਸੀਂ ਵੀ ਕੁਝ ਹੁੰਦੇ ਆ ਵੀ ਕੀ ਹੋਏਗਾ ਕੀ ਹੈ। ਲੇਕਿਨ ਉਹਨਾਂ ਨੇ ਕਿਹਾ ਜੀ ਉਹਦੇ ਨਾਲ ਬਰੀਫ ਜਿਹੜਾ ਉਹਨਾਂ ਨੇ ਕੀਤਾ ਕਿ ਜੀ ਇਹ ਕੋਈ ਪ੍ਰੋਵੋਕੇਸ਼ਨ ਈਰਾਨ ਕਰ ਰਿਹਾ ਹੈ ਉਹ, ਯਾਨੀ ਇਹ ਮੈਂ ਸਮਝਦਾ ਹਾਂ ਵੀ ਟੋਟਲੀ। ਔਰ ਉਹਨਾਂ ਦੀ ਸਟੋਰੀ ਉਹਨਾਂ ਦੇ ਇੱਕ ਪ੍ਰੋਮੀਨੈਂਟ ਜਰਨਲਿਸਟ ਹੈ ਜਿਹੜਾ ਉਹਨਾਂ ਦਾ, ਉਸਨੇ ਇਹ ਸਟੋਰੀ ਕੀਤੀ ਹੈ, ਮਿਸਟਰ ਸੰਦੀਪ ਦੀਕਸ਼ਿਤ। ਔਰ ਉਹ ਹੈ US ਅਪਰੋਚ ਟੂ ਇੰਡੀਆ ਰਿਮੇਨਸ ਸਿਲੈਕਟਿਵ, ਕਿ ਉਹਨਾਂ ਨੇ ਕਿਵੇਂ ਇਹ ਸਾਰੇ ਜਿਹੜੇ ਮੈਂ ਨੁਕਤੇ ਨੇ ਉਹਨਾਂ ਨੇ ਕਿਹਾ ਵੀ ਇਹ ਸਾਰਾ, ਉਹਨਾਂ ਨੇ ਕਿਹਾ ਵੀ ਇਸ ਤੋਂ ਇਲਾਵਾ ਵੀ ਜੋ ਭਾਰਤ ਦੇ ਨਾਲ ਉਹਨਾਂ ਦਾ ਵਰਤਾਰਾ ਹੈ ਅਮਰੀਕਾ ਦਾ, ਕਿ ਉਹਨਾਂ ਨੇ ਨਾ ਤਾਂ ਜਿਹੜਾ ਭਾਰਤ ਤੋਂ ਐਕਸਪੋਰਟ ਹੁੰਦਾ ਹੈ ਅਮਰੀਕਾ ਦੇ ਵਿੱਚ ਜਿਹੜਾ ਜਿਹਦੇ ਤੇ ਉਹਨਾਂ ਨੇ ਡਿਊਟੀ ਲਾਈ 40,000 ਕਰੋੜ ਦੇ ਅਮਾਊਂਟ ਦੀ, ਉਹ ਉਹਨਾਂ ਨੇ ਡਿਊਟੀ ਫ੍ਰੀ ਨਹੀਂ ਕੀਤਾ। ਵੀਜ਼ਾ ਇਸ਼ੂ ਦੇ ਉੱਤੇ ਵੀ H1B ਵੀਜ਼ਾ ਜਿਹੜਾ ਹੈ ਉਸ 'ਚ ਕੋਈ ਰਿਲੈਕਸੇਸ਼ਨ ਨਹੀਂ ਹੈ। ਕਸ਼ਮੀਰ ਦੇ ਇਸ਼ੂ ਤੇ ਜੇ ਡੈਮੋਕ੍ਰੈਟਿਕ ਪਾਰਟੀ ਦੇ 4 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਤਾਂ ਉਹਨਾਂ 'ਚੋਂ 3 ਜਿਹੜੇ ਨੇ ਉਹ ਆਲਰੇਡੀ ਕਸ਼ਮੀਰੀਆਂ ਦੇ ਹੱਕ 'ਚ ਬੋਲ ਚੁੱਕੇ ਨੇ। US ਕਾਂਗਰਸ ਦੇ ਵਿੱਚ ਜਿਹੜੀ ਹੈ ਉਹ ਸੈਨੇਟ 'ਚ ਵੀ ਕਾਂਗਰਸ 'ਚ ਵੀ ਜਿਹੜੀ ਹੈ ਉਹ ਹੀਅਰਿੰਗ ਹੋਈ ਹੈ। ਔਰ ਇਹ ਸਾਰੇ ਦੇ ਬਾਵਜੂਦ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਈਵਨ ਈਰਾਨ ਦੇ ਮੁੱਦੇ ਤੇ ਭਾਰਤ ਨੂੰ ਕੰਸਰਟ ਤਾਂ ਦੂਰ ਦੇ, ਇੱਕ ਹੁੰਦਾ ਪੁੱਛਣਾ, ਇੱਕ ਹੁੰਦਾ ਦੱਸਣਾ ਕਿ ਵੀ ਨਾ ਉਹ ਜਿਹੜਾ ਪੁੱਛਿਆ ਦੱਸਿਆ ਹੀ ਨਹੀਂ, ਨਾ ਉਹਨਾਂ ਪੁੱਛਿਆ ਨਾ ਉਹਨਾਂ ਦੱਸਿਆ। ਔਰ ਉਧਰ ਪਾਕਿਸਤਾਨ ਦੇ ਫੌਜੀ ਚੀਫ ਦੇ ਨਾਲ ਗੱਲ ਕਰ ਰਹੇ ਨੇ। ਸੋ ਇਹ ਠੀਕ ਹੈ ਕਿ ਪਾਕਿਸਤਾਨ ਨੇ ਔਰ ਪਾਕਿਸਤਾਨ ਨੇ ਵੀ ਬਿਲਕੁਲ ਠੀਕ ਲਾਈਨ ਲਈ। ਉਹਨਾਂ ਨੇ ਕਿਹਾ ਜੀ ਜੰਗ ਕਿਸੇ ਦੇ ਹੱਕ 'ਚ ਨਹੀਂ ਜਾਂਦਾ ਔਰ ਅਸੀਂ ਕਿਸੇ ਵੀ ਫਿਊਚਰ ਜੰਗ ਦਾ ਜਿਹਦੇ ਨਾਲ ਕੋਈ ਪਾਕਿਸਤਾਨ ਦਾ ਇੰਟਰਸਟ ਨਹੀਂ ਜੁੜਿਆ ਅਸੀਂ ਹਿੱਸਾ ਨਹੀਂ ਬਣਾਂਗੇ। ਔਰ ਇਹ ਮੈਂ ਸਮਝਦਾ ਵੀ ਇਮਰਾਨ ਖਾਨ ਹਕੂਮਤ ਦੀ ਠੀਕ ਲਾਈਨ ਹੈ। ਈਵਨ ਜਦੋਂ ਮੁਸ਼ਰਫ ਦੇ ਜ਼ਮਾਨੇ 'ਚ 9/11 ਤੋਂ ਬਾਅਦ ਪਾਕਿਸਤਾਨ ਐਲਾਈ ਬਣ ਗਿਆ ਸੀ ਅਮਰੀਕਾ ਦਾ, ਇਮਰਾਨ ਖਾਨ ਭਾਵੇਂ 1 ਮੈਨ ਸੀ ਆਪਣੀ ਨੈਸ਼ਨਲ ਅਸੈਂਬਲੀ 'ਚ, ਪਰ ਉਹਦਾ ਇਸ ਮਾਮਲੇ ਦੇ ਉੱਤੇ ਕੰਸਿਸਟੈਂਟ ਸਟੈਂਡ ਰਿਹਾ ਕਿ ਇਹ ਸਾਡੀ ਜੰਗ ਨਹੀਂ।
ਜੀ ਔਰ ਅਸੀਂ ਇਹਦਾ ਹਿੱਸਾ ਨਹੀਂ ਬਣਨਾ। ਸੋ ਮੈਂ ਸਮਝਦਾ ਹਾਂ ਵੀ ਇਸ ਵੇਲੇ ਚੰਗੀ ਗੱਲ ਹੈ ਕਿ ਪਾਕਿਸਤਾਨ 'ਚ ਉਹ ਕਿਆਦਤ ਹੈ, ਇਮਰਾਨ ਖਾਨ ਦੀ ਹਕੂਮਤ ਹੈ, ਜਿਹੜਾ ਇਸ ਨੁਆਂਸ ਨੂੰ ਸਮਝਦਾ ਹੈ ਬਿਲਕੁਲ ਕਿ ਅਲਟੀਮੇਟਲੀ ਜਦੋਂ ਤੁਸੀਂ ਜੰਗਾਂ ਦੇ ਵਿੱਚ ਘੜੀਸੇ ਹਾਲਾਂ ਪ੍ਰੈਕਟੀਕਲੀ ਲੌਂਗ ਟਰਮ ਦੇਖਦੇ ਆ ਕੌਣ ਕਿੰਨਾ ਨਿਊਟਰਲ ਰਹਿ ਸਕਦਾ ਹੈ। ਇਹ ਤਾਂ ਚਲੋ ਚੰਗੀ ਗੱਲ ਹੈ ਵੀ ਈਰਾਨ ਨੇ ਵੀ ਆਪਣਾ ਜਿਹੜਾ ਘੱਟੋ ਘੱਟ ਆਪਣੇ ਜਿਹੜੇ ਉਹਨਾਂ ਨੇ ਰਿਵੈਂਜ ਦੀ ਗੱਲ ਕੀਤੀ ਸੀ ਉਹਦਾ ਥੋੜਾ ਬਹੁਤ ਗੁੱਸਾ ਘਟਾ ਲਿਆ। ਅਮਰੀਕਾ ਨੇ ਵੀ ਰੈਸਟ੍ਰੇਨ ਰੱਖਿਆ, ਰੂਸ ਚੀਨ ਵੀ ਜਿਹੜੇ ਨੇ ਇਹਦੇ 'ਚ ਇਨਵੋਲਵ ਹੋਏ ਨੇ ਉਹਨਾਂ ਨੂੰ ਜਿਹੜਾ ਠੰਡਾ ਕਰਨ ਦਾ। ਪਰ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਮਿਡਲ ਈਸਟ ਦੇ ਵਿੱਚ ਵੀ ਜਿਹੜਾ ਕਿਹਦਾ ਪ੍ਰਭਾਵ ਹੋਏਗਾ, ਕਿਉਂਕਿ ਈਰਾਨ ਇਹ ਜਦੋਂ ਇਹਨਾਂ ਨੇ ਸਦਾਮ ਹੁਸੈਨ ਨੂੰ ਡੀਥਰੋਨ ਕੀਤਾ ਔਰ ਉਹਨੂੰ ਰੋਲਿਆ ਬਿਲਕੁਲ, ਉਦੋਂ ਇਹਨਾਂ ਦੇ ਜਿਹੜੇ ਪਾਲਿਸੀ ਮੇਕਰ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਸ ਸਭ ਦਾ ਫਾਇਦਾ ਕਿਹਨੂੰ ਹੋਏਗਾ। ਸੋ ਜ਼ਾਹਰ ਹੈ ਕਿ ਈਰਾਨ ਇੱਕ ਪਾਵਰ ਬਣ ਕੇ ਲਬਨਾਨ ਦੇ ਵਿੱਚ ਵੀ ਹਿਜ਼ਬੁੱਲਾ ਹੈ, ਯਮਨ ਦੇ ਵਿੱਚ ਵੀ ਈਰਾਨ ਦੀ ਇੰਪੋਰਟੈਂਸ ਹੈ, ਇਸੇ ਤਰ੍ਹਾਂ ਇਰਾਕ ਦੇ ਵਿੱਚ ਤਾਂ ਹਕੂਮਤ ਹੀ ਜਿਹੜੀ ਹੈ ਉਹ ਉਹਨਾਂ ਦੇ ਨਾਲ ਰੱਖਦੀ ਹੈ ਸਹਿਯੋਗ। ਜਿਹੜਾ ਵੀ ਈਰਾਨ 'ਚ ਇਰਾਕ ਦੇ ਵਿੱਚ ਹੁੰਦਾ ਉਹ ਤਹਿਰਾਨ ਜਾਂਦਾ ਹੈ। ਔਰ ਈਵਨ ਜਿਹੜੀ ਗੱਲ ਜਿਹਦਾ ਅਜੇ ਤੱਕ ਬਹੁਤਾ ਵੇਰਵਾ ਤਾਂ ਨਹੀਂ ਸਾਹਮਣੇ ਆਇਆ, ਪਰ ਜਿਹੜੀ ਗੱਲ ਮਾਈਕ ਪੋਂਪੀਓ ਨੇ 2-3 ਦਿਨ ਪਹਿਲਾਂ ਕਹੀ ਸੀ ਕਿ ਈਰਾਨ ਨੇ ਜਿਹੜੀ ਤਾਲਿਬਾਨ ਦੇ ਨਾਲ ਅਫਗਾਨਿਸਤਾਨ ਦੇ ਮੁੱਦੇ ਤੇ ਡੀਲ ਫਾਈਨਲ ਹੋ ਰਹੀ ਸੀ ਉਹ ਉਹਨੇ ਹੋਣ ਨਹੀਂ ਦਿੱਤੀ। ਹੁਣ ਉਹਦੇ 'ਚ ਈਰਾਨ ਦਾ ਕੀ ਇਨਫਲੂਐਂਸ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਜਨਰਲ ਸੁਲੇਮਾਨੀ ਮਾਰੇ ਗਏ ਨੇ ਇਹ ਕਾਫੀ ਐਫੀਸ਼ੀਐਂਟ ਬੰਦਾ ਸੀ। ਔਰ ਅੱਜ ਹੀ ਮੈਂ ਕਿਤੇ ਦੇਸੀ ਨਿਊਜ਼ ਚੈਨਲਸ ਤੇ ਦੇਖ ਰਿਹਾ ਸੀ ਕਿ ਜਦੋਂ ਭਾਰਤ ਦੀਆਂ ਬਹੁਤ ਸਾਰੀਆਂ ਨਰਸਾਂ 70-80 ਨਰਸਾਂ ਇਸਲਾਮਿਕ ਸਟੇਟ ਦੀ ਗ੍ਰਿਫਤ ਦੇ ਵਿੱਚ ਸੀ ਜਦੋਂ ਕਿ ਚੱਲ ਰਿਹਾ ਸੀ ਉਦੋਂ, ਔਰ ਇਹ ਜਨਰਲ ਸੁਲੇਮਾਨੀ ਸੀ ਜਿਹਨੇ ਆਈਸਿਸ ਦੀ ਚੁੰਗਲ ਚੋਂ ਉਹਨਾਂ ਨੂੰ ਛਡਵਾਇਆ ਸੀ ਔਰ ਉਹਨਾਂ ਨੂੰ ਸੇਫਲੀ ਵਾਪਸ ਭੇਜਿਆ ਸੀ। ਸੋ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਆਇਤੁੱਲਾ ਖਮੀਨੀ ਉਹਦੇ ਜਨਾਜ਼ੇ ਦੇ ਉੱਤੇ ਸੁਲੇਮਾਨੀ ਦੇ ਰੋ ਰਿਹਾ, ਉਹਦੀ ਪਿਕਚਰ ਅੱਖਾਂ 'ਚੋਂ ਅਥਰੂ ਹੈ, ਤੇ ਇਹ ਇੱਕ ਕਮਜ਼ੋਰੀ ਵੀ ਮੰਨੀ ਜਾਂਦੀ ਹੈ। ਪਰ ਇਹ ਵੀ ਸ਼ੋਅ ਕਰਦਾ ਹੈ ਕਿ ਵੀ ਕੋਈ ਬੰਦਾ ਕਿਸੇ ਸਟੇਟ ਦੇ ਲਈ ਜਾਂ ਕਿਸੇ ਕਾਜ਼ ਦੇ ਲਈ ਕਿੰਨੀ ਅਹਿਮੀਅਤ ਵਾਲਾ ਹੋਏਗਾ। ਪਾਕਿਸਤਾਨ ਦੇ ਪਰਸਪੈਕਟਿਵ ਤੋਂ ਵੀ ਮੈਂ ਕਿਤੇ ਦੇਖ ਰਿਹਾ ਸੀ ਕਿ ਇਸ ਤੋਂ ਪਹਿਲਾਂ ਜਿਹੜਾ ਇਸ ਪੋਸਟ ਤੇ ਸੀ ਉਹਨੇ ਕੋਈ ਜਿਹੜਾ ਪਾਕਿਸਤਾਨ ਤੇ ਈਰਾਨ ਵਾਲੇ ਪਾਸਿਓਂ ਅਟੈਕ ਹੋਇਆ ਜਾਂ ਕੁਲਭੂਸ਼ਣ ਯਾਦਵ ਵਾਲਾ ਹੀ ਵਾਕਿਆ ਹੋ ਸਕਦਾ ਹੈ, ਉਹਦੇ ਤੇ ਇਤਰਾਜ਼ ਕੀਤਾ ਸੀ ਔਰ ਇਹਨੂੰ ਲਾਇਆ ਗਿਆ ਸੀ ਸੁਲੇਮਾਨੀ ਨੂੰ। ਔਰ ਇਹ ਜ਼ਾਹਰ ਹੈ ਕਿ ਵੀ ਅਮਰੀਕਾ ਨੇ ਕੀਤੀ ਤਾਂ ਜ਼ਿਆਦਤੀ ਹੈ, ਕਿਉਂਕਿ ਮੈਂ ਈਵਨ ਜਿਹੜੇ ਇੰਟਰਨੈਸ਼ਨਲ ਲਾਅ ਦੇ ਜਾਂ ਦੂਜੇ ਪ੍ਰੋਫੈਸਰਸ ਨੇ ਉਹਨਾਂ ਦੇ ਵੀ ਰਿਵਿਊ ਦੇ ਇਸ ਦੇ ਉੱਤੇ ਕਮੈਂਟ ਦੇਖ ਰਿਹਾ ਸੀ ਕਿ ਇਹ ਤਾਂ ਇੱਕ ਦੇਸ਼ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ ਇਰਾਕ ਦੀ। ਜ਼ਾਹਰ ਹੈ ਉਹ ਤਾਂ ਹੁਣ ਇਹਨਾਂ ਨੇ ਖੁੱਲਾ ਲਾਇਸੈਂਸ ਲਿਆ ਹੋਇਆ 2003 ਤੋਂ ਬਾਅਦ ਜੀ ਪ੍ਰੀਐਂਪਟ ਸਟ੍ਰਾਈਕ, ਪਰ ਉਹਦੇ ਨਾਲ ਹੀ ਇੱਕ ਅਸੈਸੀਨੇਸ਼ਨ ਜਿਹੜੀ ਹੈ ਜਸਟ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵਾਇਓਲੇਸ਼ਨ ਹੈ। ਪਰ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਕੁੱਲ ਮਿਲਾ ਕੇ ਅਮਰੀਕਾ ਦੇ ਸਾਹਮਣੇ ਜਿਹਦੇ ਕੋਲ ਹਵਾਈ ਪਾਵਰ, ਸਮੁੰਦਰੀ ਪਾਵਰ, ਧਰਤੀ ਦੀ ਪਾਵਰ ਸਭ ਕੁਛ ਹੈ, ਉਸ ਦੇ ਸਾਹਮਣੇ ਕੋਈ ਈਰਾਨ ਦੀ ਕੋਈ ਫੌਜੀ ਹੈਸੀਅਤ ਨਹੀਂ ਹੈ। ਇਹ ਜਿਹਨੂੰ ਮਰਜ਼ੀ ਧਮਕੀ ਦੇ ਕੇ, ਜਿਵੇਂ ਪਾਕਿਸਤਾਨ ਨੂੰ ਵੀ ਕਿਹਾ ਸੀ ਜੀ ਤੁਹਾਨੂੰ ਅਸੀਂ ਪਾਰਕਿੰਗ ਲੋਟ 'ਚ ਬਦਲ ਦਿਆਂਗੇ, ਅਸੀਂ ਤੁਹਾਨੂੰ ਸਟੋਨ ਏਜ 'ਚ ਲੈ ਜਾਵਾਂਗੇ, ਉਹ ਕਰ ਸਕਦੇ ਨੇ। ਪਰ ਘੱਟੋ ਘੱਟ ਇਸ ਮਾਮਲੇ 'ਚ ਈਰਾਨ ਨੇ ਜਿਹੜਾ ਉਹ ਜ਼ਰੂਰ ਇਹ ਜਵਾਬ ਕਰਕੇ ਕਿਹਾ ਕਿ ਭਾਈ ਚਲੋ ਸਾਡੇ ਕੋਲ ਤੁਹਾਡੇ ਵਾਂਗ ਬਹੁਤ ਵੱਡਾ ਕੁਛ ਤਾਂ ਨਹੀਂ ਹੈ, ਪਰ ਸਾਡੇ ਕੋਲ ਗਲੇਲ ਹੈ, ਗਲੇਲ ਨਾਲ ਅਸੀਂ ਵੱਟਾ ਮਾਰ ਕੇ ਇਹ ਤਾਂ ਕਹਿੰਦੇ ਆ ਵੀ ਅਸੀਂ ਤੁਹਾਡੀ ਗੱਲ ਨੂੰ ਨਹੀਂ ਮੰਨਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਸੈਨਿਟੀ, ਅਸੀਂ ਇੱਕ ਅਮਰੀਕਨ ਹੋਣ ਦੇ ਨਾਤੇ ਆਪਣਾ ਇਸ ਮੁਲਕ ਦੇ ਵੀ ਖੈਰ ਖੁਆਹ ਵਫਾਦਾਰ ਹਾਂ ਅਸੀਂ, ਬਟ ਐਟ ਦਾ ਸੇਮ ਟਾਈਮ ਜਦੋਂ ਤੁਸੀਂ ਇੱਕ ਉਸ ਕੁਰਸੀ ਤੇ ਬੈਠ ਕੇ ਜਿੱਥੇ ਕਿ ਤੁਸੀਂ ਕਿਸੇ ਸਿਚੁਏਸ਼ਨ ਨੂੰ ਨਿਰਪੱਖ ਤੌਰ ਤੇ ਦੇਖਣਾ ਚਾਹੁੰਦੇ ਹੋ, ਇਹ ਵੀ ਅਮਰੀਕਾ ਦੀ ਬਿਊਟੀ ਹੈ। ਹਾਲਾਂਕਿ ਸਾਨੂੰ ਕਈਆਂ ਨੇ ਲਿਖਿਆ ਕਹਿੰਦੇ ਜੀ ਤੁਸੀਂ ਬੈਠ ਕੇ ਇੱਥੇ ਅਮਰੀਕਾ ਨੂੰ ਭੰਦੇ ਰਹਿੰਦੇ ਹੋ, ਜੋ ਦੂਜਾ ਮੈਂ ਕਿਹਾ ਜੀ ਇਹੀ ਅਮਰੀਕਾ ਦੀ ਬਿਊਟੀ ਹੈ। ਜਿਹੜੇ ਲੋਕ ਅਮਰੀਕਾ 'ਚ ਆਏ ਜਾਂ ਦੂਜੇ, ਮੈਂ ਕਿਹਾ ਇਹਦੇ ਨਾਲ ਅਮਰੀਕਾ ਛੋਟਾ ਨਹੀਂ ਹੁੰਦਾ, ਅਮਰੀਕਾ ਵੀ ਵੱਡਾ ਹੁੰਦਾ ਹੈ ਕਿ ਜਿੱਥੇ ਕੋਈ ਗਲਤ ਫੈਸਲੇ ਲੈਣ ਵਾਲੇ ਕੋਈ ਵਾਈਟ ਹਾਊਸ 'ਚ ਆ ਸਕਦਾ ਹੈ, ਕਦੇ US ਕਾਂਗਰਸ ਵੀ ਜਾ ਸਕਦੀ ਹੈ, ਪਰ ਅਮਰੀਕਨ ਸਿਸਟਮ ਦੀ ਇਹ ਬਿਊਟੀ ਹੈ ਕਿ ਇੱਥੇ ਤੁਸੀਂ ਆਪਣੀ ਗੱਲ ਨੂੰ ਕਹਿ ਸਕਦੇ ਹੋ ਆਜ਼ਾਦਾਨਾ ਤੌਰ ਤੇ, ਔਰ ਉਸ ਡਿਬੇਟ ਡਿਸਕਸ਼ਨ 'ਚੋਂ ਹੀ
ਬੈਸਟ ਸੋਲੂਸ਼ਨ ਨਿਕਲਦੇ ਨੇ। ਔਰ ਮੈਨੂੰ ਯਾਦ ਹੈ ਇਹ ਬਹੁਤ ਜਦੋਂ ਸੋਵੀਅਤ ਯੂਨੀਅਨ ਦਾ ਪੂਰਾ ਪ੍ਰਭਾਵ ਹੁੰਦਾ ਸੀ ਤੇ ਉਦੋਂ ਕਹਿੰਦੇ ਨੇ ਕਿ ਜੀ ਅਮਰੀਕਨ ਇੱਕ ਡੈਲੀਗੇਸ਼ਨ ਗਿਆ ਹੋਇਆ ਸੀ ਮਾਸਕੋ 'ਚ, ਤੇ ਹੁਣ ਉਹ ਸਾਰੇ ਕਮਿਊਨਿਸਟ ਪਾਰਟੀ ਨੂੰ ਜਸਟੀਫਾਈ ਕਰਨ ਵਾਲੇ ਸੀ। ਉਹਨੂੰ ਉਹ ਕਹਿੰਦਾ ਜਿਹੜਾ ਰਸ਼ੀਅਨ ਹੈ, ਕਹਿੰਦਾ ਜੀ ਤੁਸੀਂ ਐਵੇਂ ਡੈਮੋਕ੍ਰੇਸੀ ਦਾ ਰੌਲਾ ਪਾਇਆ ਹੋਇਆ ਉੱਥੇ ਕਿ ਜੀ ਬੜੇ ਤੁਸੀਂ ਹੋ, ਸਾਨੂੰ ਕਹਿੰਦੇ ਹੋ ਸਾਡੇ ਵੀ ਪੋਲਿਟ ਬਿਊਰੋ ਦੀਆਂ ਇਲੈਕਸ਼ਨਾਂ ਹੁੰਦੀਆਂ 98% ਵੋਟਾਂ ਪੈਂਦੀਆਂ, ਅਸੀਂ ਵੀ ਹੁੰਦੇ। ਉਹ ਕਹਿੰਦਾ ਅੱਛਾ, ਉਹ ਕਹਿੰਦਾ ਚੱਲ ਤੂੰ ਫਿਰ ਇਸ ਤਰ੍ਹਾਂ ਕਰ ਕਿ ਤੂੰ ਇਹ ਕਹਿ ਕਿ ਮਾਈ ਪ੍ਰੈਜ਼ੀਡੈਂਟ ਇਜ਼ ਸਨ ਆਫ ਦਾ ਬਿਚ। ਉਹ ਇੱਕਦਮ ਘਬਰਾ ਗਿਆ। ਜਾਂ ਦੂਜਾ ਉਹ ਕਹਿੰਦਾ ਆਈ ਕੈਨ ਸੇ ਦੈਟ ਇਨ ਮਾਈ ਕੰਟਰੀ। ਕਹਿੰਦਾ ਦੈਟ ਇਜ਼ ਦਾ ਡਿਫਰੈਂਸ। ਜਿਹੜੀ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਤੇ ਉਹਨੂੰ ਪਸੀਨਾ ਵਗਦਾ ਰਿਹਾ 5 ਮਿੰਟ ਉਹਨੂੰ ਕਿ ਵੀ ਮੇਰਾ ਤਾਂ ਗਿਆ ਕੰਮ ਹੈ। ਸੋ ਮਤਲਬ ਇਹ ਵੀ ਅਮਰੀਕਾ ਦੀ ਮੈਂ ਸਮਝਦਾ ਵੀ ਬਿਊਟੀ ਹੈ। ਔਰ ਜ਼ਾਹਰ ਹੈ ਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਐਕਸ਼ਨ ਕੀਤਾ ਉਹਦਾ ਕ੍ਰਿਟਿਸਿਜ਼ਮ ਵੀ ਹੋਇਆ ਹੈ, ਚੱਕ ਸ਼ੂਮਰ ਨੇ ਕੀਤਾ ਹੈ, ਨੈਂਸੀ ਪੈਲੋਸੀ ਨੇ ਕੀਤਾ ਹੈ। ਇਹ ਵੀ ਹੈ ਕਿ ਭਾਈ ਇਹ ਕੋਈ ਵੀ ਐਕਟ ਆਫ ਵਾਰ ਹੈ। ਜੇ ਤੁਸੀਂ ਐਕਟ ਆਫ ਵਾਰ 'ਚ ਜਾਣਾ ਹੈ US ਕਾਂਗਰਸ ਦੀ ਅਪਰੂਵਲ ਤੋਂ ਬਿਨਾਂ ਕਿਵੇਂ ਹੋ ਸਕਦੇ। ਸੋ ਅਸੀਂ ਤਾਂ ਇਹੀ ਸਮਝਦੇ ਹਾਂ ਵੀ ਰੱਬ ਰਹਿਮਤ ਰੱਖੇ, ਕੋਈ ਵੀ ਟਕਰਾਅ, ਜੰਗ, ਬਰਬਾਦੀ, ਤਬਾਹੀ ਹੁੰਦੀ ਹੈ ਤੇ ਅਸੀਂ ਚੌਥੀ ਜੰਗ ਜਿਹੜੀ ਹੈ ਉਹ ਗਲੀਲਾਂ ਤੇ ਵੱਟਿਆਂ ਨਾਲ ਤੇ ਸੋਟੀਆਂ ਨਾਲ ਨਹੀਂ ਲੜਨਾ ਚਾਹੁੰਦੇ। ਅਸੀਂ ਚਾਹੁੰਦੇ ਤੀਜੀ ਹੋਏ ਹੀ ਨਾ ਕਦੇ, ਤਾਂ ਕਿ ਚੌਥੀ ਤੱਕ ਗੱਲ ਨਾ ਪਹੁੰਚੇ। ਜੀ ਡਾਕਟਰ ਸਾਹਿਬ, ਇਨਸ਼ਾਅੱਲਾ ਵਾਹਿਗੁਰੂ ਕਰੇ ਐਦਾਂ ਦਾ ਕੁਝ ਵੀ ਨਾ ਹੋਵੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੀ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ